ਤੂੰ ਸੁਲਤਾਨ ਹੁਸਨ ਨਗਰੀ ਦਾ ਤੇ ਰਾਜ ਸਲਾਮਤ ਤੇਰਾ, ਤੇ ਮੈਂ ਪਰਦੇਸੀ ਹਾਂ ਫਰਿਆਦੀ, ਅਦਲ ਕਰੀ ਕੁਝ ਮੇਰਾ। ਤੇ ਤੁਝ ਬਿਨ ਜਾਨ ਲਬਾਂ ਪਰ ਆਈ, ਤੇ ਝੱਲਿਆ ਦਰਦ ਬਥੇਰਾ। ਤੇ ਦੇ ਦੀਦਾਰ ਅਜ ਵਕਤ ਮੁਹੰਮਦ, ਜਗ ਪਰ ਇੱਕੋ ਹੀ ਫੇਰਾ। ਰੰਨ ਕੜਕਣੀ ਤੇ ਹੱਲ ਧੜਕਣੀ, ਤੇ ਢੱਗਾ ਇੱਕ ਵਾਸਾ। ਹਾਂਜੀ, ਉਸ ਹਾਲੀ ਦਾ ਕੀ ਪ੍ਰਵਾਸਾ। ਉਹ ਥੱਕਾ ਟੁੱਟਾ ਹੋਇਆ, ਮਿਹਨਤ ਮਜ਼ਦੂਰੀ ਕਰਕੇ ਮੁੜਕੋ ਮੁੜਕੀ ਹੋਇਆ ਗਰਮੀਆਂ ਦੇ ਦਿਨਾਂ 'ਚ। ਤੇਰਾ ਕੰਮ ਹੈ ਵੀ ਉਹਨੂੰ ਮਤਲਬ ਹੈ ਕਿ ਉਹਦੇ ਹੱਥ ਧਵਾਏ, ਜਾਂ ਨਹੀਂ ਕਰ ਸਕਦੀ ਕਮ ਸੇ ਕਮ ਹੱਸ ਕੇ ਤੇ ਬੋਲੇ ਅੱਜ ਬੜਾ ਮੁੜਕਾ ਆਇਆ, ਅੱਜ ਜ਼ਿਆਦਾ ਕੰਮ ਕੀਤਾ ਜੇ, ਕੀ ਗੱਲ ਖੈਰ ਹੋਵੇ। ਘਰ ਗਿਆ ਤੇ ਬੁੱਢੀ ਉਹਨੂੰ ਅੱਗੋਂ ਬਿਜਲੀ ਅੰਗਰ ਬਦਲੀ ਅੰਗਰ ਪੈ ਗਈ ਕੁੱਦ ਕੇ। ਹਾਂਜੀ, ਤੇ ਮਤਲਬ ਹੈ ਕਿ ਹੱਲ ਉਹਦੀ ਧੜਕਣੀ ਏ, ਤੇ ਮਤਲਬ ਫਿਰ ਮਤਲਬ ਢੱਗਾ ਉਹਦਾ ਜਿਹੜਾ ਉਹ ਅਕਵਾਸਾ ਚੱਲਦਾ, ਤੇ ਉਹਦੀ ਤੇ ਜ਼ਿੰਦਗੀ ਅਜੀਰਨ ਹੋ ਗਈ, ਉਹਦੇ ਮੁਸੀਬਤ ਨੂੰ ਫੜਿਆ ਗਿਆ। ਮਾਂ ਕੀ ਦੁਆ ਤੇ ਜੰਨਤ ਦੀ ਹਵਾ। ਮਾਂ ਵੀ ਤੁਹਾਨੂੰ ਦੁਆਵਾਂ ਦਿੰਦੀ ਏ, ਮਾਂ ਦੇ ਪੈਰਾਂ ਥੱਲੇ ਔਲਾਦ ਵਾਸਤੇ ਜੰਨਤ ਰੱਖ ਦਿੱਤੀ ਗਈ, ਲੇਕਿਨ ਉਸੇ ਮਾਂ ਦਾ ਮਜਾਜੀ ਖੁਦਾ ਇਹੋ ਹੀ ਪਿਓ ਜਿਹਦੇ ਤੁਸੀਂ ਪੁੱਤਰ ਹੋ। ਹਾਂਜੀ, ਤੇ ਉਹਦਾ ਮੁਕਾਮ ਕੀ ਹੈ। ਹਾਂਜੀ, ਤੇ ਇਸ ਵਾਸਤੇ ਇਹਦੀ ਜਗ੍ਹਾ ਤੇ ਮੇਰੀ ਜਾਚੇ ਕਿ ਮਾਪਿਆਂ ਦੀ ਦੁਆ ਜੰਨਤ ਦੀ ਹਵਾ। ਹਾਂਜੀ, ਇੰਜ ਲਿਖਣਾ ਚਾਹੀਦਾ। ਭੀਖਾ ਦੁਨੀਆ ਬਾਵਰੀ ਕਹੇ ਚਾਮ ਕੋ ਰਾਮ, ਪੂਛ ਮਰੋੜੇ ਬੈਲ ਕੀ ਔਰ ਕਾਢੇ ਆਪਣਾ ਕਾਮ। ਸਰਦਾਰ ਔਰ ਬਜ਼ੁਰਗ ਬਾਬੇ ਬੈਠੇ ਸਨ ਤੇ ਉਹਨਾਂ ਦੀ ਧੀ ਆ ਕੇ ਕੋਲੋਂ ਆਂਦੀ ਏ ਕਿ ਬਾਪੂ ਜੀ ਮੈਨੂੰ ਇਹ ਦੱਸੋ ਵੀ ਪੰਜਾਬੀ ਜਿਹੜੀ ਬੋਲੀ ਅਸੀਂ ਬੋਲਦੇ ਆ, ਇਹਨੂੰ ਮਾਂ ਬੋਲੀ ਕਿਉਂ ਆਖਦੇ ਨੇ, ਇਹਨੂੰ ਪਿਓ ਬੋਲੀ ਕਿਉਂ ਨਹੀਂ ਆਖਦੇ। ਤੇ ਉਹ ਸਰਦਾਰ ਹੋਰੀ ਅੱਗੋਂ ਆਪਣੀ ਧੀ ਨੂੰ ਆਖਦੇ ਨੇ, ਪੁੱਤਰ ਸਾਰੀ ਜ਼ਿੰਦਗੀ ਪਿਓ ਤੇਰੇ ਨੂੰ ਮਾਂ ਤੇਰੀ ਨੇ ਬੋਲਣ ਹੀ ਨਹੀਂ ਦਿੱਤਾ, ਤੇ ਫਿਰ ਇਹ ਮਾਂ ਬੋਲੀ ਹੋਈ ਹੋਈ ਨਾ, ਤੇ ਪਿਓ ਬੋਲੀ ਕਿੱਥੋਂ ਹੋ ਗਈ। ਸਦਾ ਦੀਵਾਲੀ ਸਾਧ ਦੀ ਤੇ ਅੱਠੇ ਪੈਰ ਬਸੰਤ। ਜਿਹੜੇ ਦੁਨੀਆ ਦੀ ਮਾਇਆ ਨਾਲੋਂ ਜੀ ਲਾਂਭੇ ਹੋ ਖਲੋਂਦੇ ਨੇ ਔਰ ਮਾਇਆ ਨੂੰ ਲੱਤ ਮਾਰ ਦਿੰਦੇ ਨੇ। ਜੀ ਜੀ, ਇੱਕ ਰੱਬ ਨਾਲ ਹਾਂਜੀ ਲੋਹ ਲਾ ਲੈਂਦੇ ਨੇ। ਹਾਂਜੀ, ਉਹ ਹਰ ਵੇਲੇ ਹੀ ਖੁਸ਼ ਹੁੰਦੇ ਨੇ, ਉਹਨਾਂ ਦੀ ਸਦਾ ਲਈ ਦੀਵਾਲੀ ਹੁੰਦੀ ਏ। ਦੀਵਾਲੀ ਦੀਵੇ ਬਾਲਣ ਦੀ ਰਾਤ ਤੇ ਖੁਸ਼ੀਆਂ ਮਨਾਉਣ ਦੀ ਰਾਤ ਹੈ, ਉਹਨਾਂ ਦੀ ਸਦਾ ਹੀ ਦੀਵਾਲੀ ਹੁੰਦੀ ਏ। ਇਸ ਵਾਸਤੇ ਉਹਨਾਂ ਨੂੰ ਮਤਲਬ ਨਾ ਉਹਨਾਂ ਕੋ ਭਾਰ ਹੈ, ਨਾ ਉਹਨਾਂ ਨੂੰ ਕੋਈ ਮਾਇਆ ਦਾ ਲੋਭ ਹੈ, ਨਾ ਉਹਨਾਂ ਨੂੰ ਇਹ ਫਿਕਰ ਹੈ ਕਿ ਮੇਰਾ ਕੋਈ ਕਿਸੇ ਮੋਏ ਦਾ ਗਮ ਹੈ, ਨਾ ਜੰਮੇ ਦੀ ਖੁਸ਼ੀ ਹੈ। ਬਿਸਮਿल्लाह रहमान रहीम। शुरू खुदा दे नामों, जिस दा जोड़ जवाब ना कोई, जिस दी रहमत बख्शिश वाला, अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामां। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡਾ ਇਹ ਤਰਲਾ ਹੈ ਭਈ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਪਿਆਰੇ, ਬੜੇ ਨਿੱਘੇ ਤੇ ਉੱਘੇ ਸੱਜਣ, ਬੜੇ ਵੱਡੇ ਪੰਜਾਬੀ ਪਿਆਰੇ ਨੇ, ਜੇਹਲਮ ਦੇ ਰਹਿਣ ਵਾਲੇ ਨੇ, ਸ਼ੇਖ ਨਿਸਾਰ ਅਹਿਮਦ। ਨਿਸਾਰ ਪਲਾਈਵੁੱਡ ਵਾਲੇ ਜੇਹਲਮ ਦੀ ਬੜੀ ਮਾਰੂਫ ਸ਼ਖਸੀਅਤ ਨੇ। ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦੇ ਬਹੁਤ ਵੱਡੇ ਆਸ਼ਕ ਨੇ ਤੇ ਪੰਜਾਬੀ ਲਵਰ ਨੇ। ਸਾਨੂੰ ਅਕਸਰ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਕਲਾਮ
ਤੇ ਅਸ਼ਆਰ ਭਿਜਵਾਉਂਦੇ ਰਹਿੰਦੇ ਨੇ। ਅੱਜ ਵੀ ਉਹਨਾਂ ਸਾਨੂੰ 2 ਬੜੇ ਹੀ ਸੋਹਣੇ ਮੀਆਂ ਸਾਹਿਬ ਦੇ ਸ਼ੇਰ ਭਿਜਵਾਏ ਨੇ ਤੇ ਮੰਗ ਕੀਤੀ ਹੈ ਵੀ ਉਹਨਾਂ ਦਾ ਤਰਜਮਾ ਤੇ ਸ਼ਰ੍ਹਾ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਬਿਆਨ ਕਰੀਏ। ਸਾਹਿਬੋ, ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਆਰਿਫ ਖੜੀ ਰੂਮੀ ਪਾਕਿਸਤਾਨ ਇਹਨਾਂ 2 ਸ਼ੇਰਾਂ ਦੇ ਵਿੱਚ ਫਰਮਾਉਂਦੇ ਨੇ, ਤੂੰ ਸੁਲਤਾਨ ਹੁਸਨ ਨਗਰੀ ਦਾ ਤੇ ਰਾਜ ਸਲਾਮਤ ਤੇਰਾ, ਤੇ ਮੈਂ ਪਰਦੇਸੀ ਹਾਂ ਫਰਿਆਦੀ, ਅਦਲ ਕਰੀ ਕੁਝ ਮੇਰਾ, ਤੇ ਤੁਝ ਬਿਨ ਜਾਨ ਲਬਾਂ ਪਰ ਆਈ, ਤੇ ਝੱਲਿਆ ਦਰਦ ਬਥੇਰਾ, ਤੇ ਦੇ ਦੀਦਾਰ ਅਜ ਵਕਤ ਮੁਹੰਮਦ, ਜਗ ਪਰ ਇੱਕੋ ਹੀ ਫੇਰਾ। ਸਾਹਿਬੋ, ਇਹ ਜਿਹੜਾ ਮੀਆਂ ਸਾਹਿਬ ਦਾ ਕਲਾਮ ਹੈ, ਇਹਦਾ ਲਫ਼ਜ਼ੀ ਤਰਜਮਾ ਤੇ ਇਹ ਹੀ ਹੈ ਭਈ ਐ ਹੁਸਨ ਦੀ ਨਗਰੀ ਦੇ ਸੁਲਤਾਨ, ਤੇਰਾ ਰਾਜ ਸਦਾ ਸਲਾਮਤ ਹੈ, ਤੇ ਮੈਂ ਇੱਕ ਪਰਦੇਸੀ ਹਾਂ ਤੇ ਤੇਰੇ ਦਰ ਤੇ ਫਰਿਆਦ ਲੈ ਕੇ ਆਇਆ। ਅੱਲਾਹ ਪਾਕ ਸੱਚੇ ਸਾਹਿਬ ਨੂੰ ਇਹ ਮੁਖਾਤਬ ਕਰਕੇ ਗੱਲਾਂ ਮੀਆਂ ਮੁਹੰਮਦ ਸਾਹਿਬ ਪੈ ਫਰਮਾਉਂਦੇ ਨੇ। ਮਸਨਵੀ ਸਫਰੁਲ ਇਸ਼ਕ ਜਿਹੜੀ ਉਹਨਾਂ ਦੀ ਕਿਤਾਬ ਹੈ ਪਿਆਰਿਓ, ਉਹਦੇ ਵਿੱਚ ਇਹ ਮੁਕਾਲਮਾ ਸ਼ਹਜ਼ਾਦਾ ਸੈਫੁਲ ਮਲੂਕ ਤੇ ਬਦੀਉਲ ਜਮਾਲ ਪਰੀ ਦੇ ਦਰਮਿਆਨ ਹੋ ਰਿਹਾ ਹੈ। ਲੇਕਿਨ ਹਜ਼ੂਰ ਮੀਆਂ ਮੁਹੰਮਦ ਸਾਹਿਬ ਆਪੂ ਆਪਣੇ ਕਲਾਮ ਵਿੱਚ ਲਿਖਦੇ ਨੇ ਭਈ ਕਿਸੇ ਹੋਰ ਕਿਸੇ ਦੇ ਅੰਦਰ ਦੁੱਖ ਆਪਣੇ ਕੁਝ ਹੋਵਨ, ਤੇ ਬਿਨ ਪੀੜਾਂ ਤਾਸੀਰਾਂ ਨਾ ਹੀ ਬੇਪੀੜੇ ਕਦ ਰੋਵਨ, ਤੇ ਦਰਦ ਹੋਵੇ ਤੇ ਹਾਂ ਨਿਕਲਦੀ, ਕੋਈ ਨਹੀਂ ਰਹਿੰਦਾ ਜਰ ਕੇ, ਤੇ ਦਿਲਬਰ ਆਪਣੇ ਦੀ ਗੱਲ ਕਰੀਏ ਹੋਰਾਂ ਨੂੰ ਚਿੱਤ ਧਰ ਕੇ। ਯਾਨੀ ਗੱਲ ਮੀਆਂ ਮੁਹੰਮਦ ਸਾਹਿਬ ਪਾ ਫਰਮਾਉਂਦੇ ਨੇ ਵੀ ਇਸ ਕਿੱਸੇ 'ਚ ਮੈਂ ਆਪਣੇ ਤੇ ਆਪਣੇ ਅੱਲਾਹ ਪਾਕ ਦੇ ਇਸ਼ਕ ਦੀ ਕੀਤੀ, ਲੇਕਿਨ ਹੋਰਾਂ ਨੂੰ ਅੱਗੇ ਰੱਖਿਆ। ਵੇਖੋ ਨਾ, ਸ਼ਹਜ਼ਾਦਾ ਸੈਫੁਲ ਮਲੂਕ ਤੇ ਬਦੀਉਲ ਜਮਾਲ ਪਰੀ ਉਹਨਾਂ ਦਾ ਕਿੱਸਾ ਬਿਆਨ ਕਰ ਰਹੇ ਨੇ, ਲੇਕਿਨ ਕੀ ਫਰਮਾਉਂਦੇ ਨੇ ਵੀ ਕਿਸੇ ਹੋਰ ਕਿਸੇ ਦੇ ਅੰਦਰ ਦੁੱਖ ਆਪਣੇ ਕੁਝ ਹੋਵਨ। ਦੁੱਖ ਸਾਰੇ ਮੇਰੇ ਹੀ ਨੇ। ਇਹ ਜੋ ਮੈਂ ਕਿੱਸਾ ਬਿਆਨ ਕੀਤਾ ਹੈ ਸਫਰੁਲ ਇਸ਼ਕ ਦਾ, ਇਹ ਮੇਰੇ ਆਪਣੇ ਇਸ਼ਕ ਦੀ ਵਾਰਦਾਤ ਹੈ। ਹਜ਼ੂਰ ਵੀ ਤੇ ਪਿਆਰਿਓ ਤਾਲਿਬੁਲ ਮੌਲਾ ਸਨ, ਸਾਰੀ ਜ਼ਿੰਦਗੀ ਇਕੱਲੇ ਹੀ ਰਹੇ, ਸ਼ਾਦੀ ਨਹੀਂ ਕੀਤੀ, ਅੱਲਾਹ ਪਾਕ ਦੇ ਇਸ਼ਕ ਦੇ ਵਿੱਚ ਰਹੇ, ਸਾਰੀ ਜ਼ਿੰਦਗੀ ਇਸ਼ਕ ਹਕੀਕੀ 'ਚ ਮੁਬਤਲਾ ਰਹੇ। ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਬਾਰੇ ਆਖਿਆ ਜਾਂਦਾ ਹੈ ਕਿ ਆਪ ਜੀ ਨੂੰ ਇੱਕ ਭਾਗ ਭਰੀ ਨਾਂ ਦੀ ਔਰਤ ਦੇ ਨਾਲ ਇਸ਼ਕ ਹੋ ਗਿਆ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਹੀਰ ਵਾਰਿਸ ਸ਼ਾਹ ਲਿਖੀ। ਇਹ ਕੁਝ ਰਾਈਟਰਸ ਲਿਖਦੇ ਨੇ, ਜਦੋਂ ਕਿ ਬਹੁਤ ਸਾਰੇ ਜਿਹੜੇ ਰਾਈਟਰਸ ਨੇ ਉਹਨਾਂ ਨੇ ਇਹ ਵੀ ਲਿਖਿਆ ਕਿ ਇੱਕ ਪਾਕਬਾਜ਼ ਬਜ਼ੁਰਗ ਦੇ ਉੱਤੇ ਇਹ ਇੱਕ ਤੋਹਮਤ ਹੈ। ਭਾਗ ਭਰੀ ਕਿਸੇ ਵੀ ਜ਼ਨਾਨੀ ਨੂੰ ਕਿਹਾ ਜਾ ਸਕਦਾ ਹੈ, ਕਿਸੇ ਦਾ ਨਾਂ ਤੇ ਨਹੀਂ, ਕਿਸੇ ਔਰਤ ਦਾ ਕੋਈ ਵੀ ਨਾਂ ਹੋਵੇ ਉਹਨੂੰ ਅਸੀਂ ਪਿਆਰ ਨਾਲ ਜਾਂ ਦੁਆਈਆ ਸ਼ਕਲ 'ਚ ਆਖ ਸਕਦੇ ਹਾਂ ਭਾਗ ਭਰੀਏ। ਗੱਲ ਤੇ ਸੁਣ, ਮਤਲਬ ਭਾਗਾਂ ਵਾਲੀ। ਤੇ ਪੀਰ ਵਾਰਿਸ ਸ਼ਾਹ ਹੋਰਾਂ ਚੂੰਕਿ ਆਪਣੇ ਸ਼ੇਰਾਂ ਦੇ ਵਿੱਚ ਭਾਗ ਭਰੀ 2-4 ਵਾਰੀ ਲਿਆਂਦਾ ਹੋਇਆ। ਇੱਕ ਥਾਂ ਲਿਖਦੇ ਨੇ, ਤੈਨੂੰ ਸ਼ੌਕ ਹੈ ਤੁਨਾਂ ਦਾ ਭਾਗ ਭਰੀਏ, ਜਿਨ੍ਹਾਂ ਡਾਚੀਆਂ ਬਾਹਰ ਚਰਾਈਆਂ ਨਹੀਂ, ਜਿਸ ਰੱਬ ਦੇ ਅਸੀਂ ਫਕੀਰ ਹੋਏ, ਵੇਖ ਕੁਦਰਤਾਂ ਉਸ ਵਿਖਾਈਆਂ ਨਹੀਂ। ਇੱਕ ਥਾਂ ਪੀਰ ਵਾਰਿਸ ਸ਼ਾਹ ਹੋਰੀ ਲਿਖਦੇ ਨੇ, ਵਾਰਿਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ, ਅਨੀ ਮੁਨਸ ਦੀਏ ਪਿਆਰੀਏ ਵਾਸਤਾਈ। ਇਸ ਤਰ੍ਹਾਂ 2-4 ਥਾਵਾਂ 'ਤੇ ਭਾਗ ਭਰੀ ਲਫ਼ਜ਼ ਆਇਆ ਹੈ। ਉਹ ਲੋਕਾਂ ਮੁਹੱਕਕੀਨ, ਨਾਕਦੀਨ, ਰਿਸਰਚਰਸ ਜਿਹੜੇ ਨੇ ਉਹ ਆਉਂਦੇ ਨੇ ਜੀ ਕਿ ਭਾਗ ਭਰੀ ਪੀਰ ਵਾਰਿਸ ਸ਼ਾਹ ਸੈਯਦ ਸਰਕਾਰ ਦੀ ਮਹਿਬੂਬਾ ਤੇ ਮਾਸ਼ੂਕਾ ਸੀ। ਬਹਰਹਾਲ ਕਹਿਣਾ ਮੈਂ ਚਾਹੁੰਦਾ ਸਾਂ ਕਿ ਮੀਆਂ ਮੁਹੰਮਦ ਸਾਹਿਬ ਦੇ ਉੱਤੇ ਤੇ ਇਹ ਵੀ ਕਿਸੇ ਨੇ ਕਦੀ ਆਖਿਆ ਕਿ ਆਪ ਦਾ ਵੀ ਕਿਸੇ ਔਰਤ ਦੇ ਨਾਲ ਕੋਈ ਇਸ਼ਕ ਸੀ। ਆਪ ਦੀ ਤੇ ਜ਼ਿੰਦਗੀ ਬੜੀ ਸਾਫ ਸੁਥਰੀ, ਸੱਚੀ ਸੁੱਚੀ ਹੈ। ਇਸ਼ਕੇ ਮਜਾਜ਼ੀ ਵੱਲ ਹੋਏ ਹੀ ਨਹੀਂ, ਇਸ਼ਕੇ ਹਕੀਕੀ 'ਚ ਰਹੇ ਨੇ ਸਾਰੀ ਉਮਰ। ਲੇਕਿਨ
ਕਿੱਸਾ ਸੈਫ ਅਲ ਮਲੂਕ ਜਿਹੜਾ ਉਹਦੇ ਵਿੱਚ ਉਹ ਆਪੋਂ ਇਕਰਾਰ ਪੈ ਕਰਦੇ ਨੇ ਤੇ ਆਪਣੇ ਪੜ੍ਹਨ ਵਾਲਿਆਂ ਨੂੰ ਪੈ ਆਖਦੇ ਨੇ ਭਈ ਮੈਂ ਆਪਣੇ ਦੁੱਖ ਇਸ ਕਿੱਸੇ 'ਚ ਬਿਆਨ ਕੀਤੇ ਨੇ। ਉਹਨਾਂ ਵੀ ਤੇ ਆਪਣੇ ਅੱਲਾ ਪਾਕ ਦੇ ਇਸ਼ਕ ਦੇ ਵਿੱਚ ਬੜੇ ਹੀ ਕਜ਼ੀਏ ਝਾਗੇ ਸਨ, ਬੜੀਆਂ ਹੀ ਔਕੜਾਂ ਸਾਹਮਣੇ ਆਉਂਦੀਆਂ ਨੇ, ਅੱਲਾ ਦੇ ਵਲੀਆਂ ਨੂੰ ਵੀ ਆਉਂਦੀਆਂ ਨੇ ਔਕੜਾਂ ਸਾਹਮਣੇ। ਤੇ ਤਾਂ ਹੀ ਬਾਬਾ ਫਰੀਦ ਗੱਜੇ ਸ਼ਕਰ ਜੀ ਨੇ ਲਿਖਿਆ ਸੀ ਨਾ ਕਿ ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ ਤੇ ਬੰਨ ਉਠਾਈ ਪੋਟਲੀ ਤੇ ਕਿੱਥੇ ਵੰਜਾਂ ਘੱਤ। ਇਹ ਬੜਾ ਮੁਸ਼ਕਲ ਕੰਮ ਹੈ। ਅੱਲਾ ਪਾਕ ਦਾ ਇਸ਼ਕ, ਅੱਲਾ ਪਾਕ ਦੇ ਮਿਆਰ ਤੇ ਪੂਰਾ ਉਤਰਨਾ ਕਿਸੇ ਆਸ਼ਿਕ ਦਾ, ਉਸ ਮਾਸ਼ੂਕੇ ਅਜ਼ਲੀ ਦਾ ਆਸ਼ਿਕ ਬਣਨਾ, ਇਹ ਛੋਟਾ ਜਿਹਾ ਕ੍ਰੈਡਿਟ ਹੈ, ਇਹ ਛੋਟਾ ਜਿਹਾ ਅਹੁਦਾ ਹੈ, ਇਹ ਨਿੱਕਾ ਜਿਹਾ ਮਨਸਬ ਹੈ, ਬੜਾ ਔਖਾ ਪੈਂਦਾ ਹੈ ਸਾਹਿਬੋ। ਸੋ ਇਹਦੇ ਵਿੱਚ ਮੈਂ ਮੁਖਤਸਰ ਕਰਦਿਆਂ ਹੋਇਆਂ ਅਰਜ਼ ਇਹ ਕਰਨਾ ਚਾਹੁੰਦਾ ਕਿ ਮੀਆਂ ਸਾਹਿਬ ਦੇ ਤੇ ਇੱਕ ਇੱਕ ਸ਼ੇਰ ਦੇ ਉੱਤੇ 10-10 ਵਿਲਾਗ ਹੋ ਸਕਦੇ ਨੇ। ਮੈਂ ਬਿਲਕੁਲ ਗੱਲ ਮੁਕਾਉਂਦਾ ਨੇੜੇ ਕਰਨ ਲੱਗਾ ਕਿ ਇਹ ਜਿਹੜੇ ਸ਼ੇਰ ਨੇ ਇਹਦੇ ਵਿੱਚ ਕਹਾਣੀ ਦੇ ਵਿੱਚ ਤੇ ਸ਼ਹਿਜ਼ਾਦਾ ਸੈਫ ਅਲ ਮਲੂਕ ਤੇ ਬਦੀਉਲ ਜਮਾਲ ਪਰੀ ਦੀ ਗੱਲ ਹੈ, ਲੇਕਿਨ ਬਦੀਉਲ ਜਮਾਲ ਲਫ਼ਜ਼ ਅਰਬੀ ਦਾ। ਬਦੀਉਲ ਜਮਾਲ ਦਾ ਮਤਲਬ ਹੁੰਦਾ ਹੈ ਐਸਾ ਹੁਸਨ ਜਿਹਦੀ ਕੋਈ ਨਜ਼ੀਰ ਹੀ ਨਾ ਹੋਵੇ, ਕੋਈ ਮਿਸਾਲ ਹੀ ਨਾ ਹੋਵੇ। ਤੇ ਉਹ ਹੁਸਨ ਕਿਹੜਾ ਹੈ? ਉਹ ਹੁਸਨ ਅੱਲਾ ਪਾਕ ਦਾ ਹੈ। ਅੱਲਾ ਪਾਕ ਆਪੋਂ ਕੁਰਾਨ ਪਾਕ ਵਿੱਚ ਫਰਮਾਉਂਦੇ ਨੇ ਲਈਸਾ ਕਮਿਸਲਿਹੀ ਸ਼ੈਅ, ਕੋਈ ਮਿਸਾਲ ਹੀ ਨਹੀਂ ਅੱਲਾ ਪਾਕ ਦੀ। ਤੇ ਮੈਂ ਅੱਗੇ ਵੀ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਆਪਣੇ ਵਿਲਾਗ ਦੇ ਵਿੱਚ ਕਿ ਪੀਰ ਮੇਹਰ ਅਲੀ ਸਾਹਿਬ ਵੀ ਫਰਮਾਇਆ ਸੀ ਭਈ ਕੋਈ ਮਿਸਲ ਨਾ ਢੋਲਣ ਦੀ, ਚੁੱਪ ਕਰ ਮੇਹਰ ਅਲੀ, ਇੱਥੇ ਜਾ ਨਹੀਂ ਬੋਲਣ ਦੀ। ਤੇ ਬਦੀਉਲ ਜਮਾਲ ਪਰੀ ਮਸਨਵੀ ਦੇ ਵਿੱਚ ਜਿਹੜੀ ਬਿਆਨ ਕੀਤੀ ਗਈ ਹੈ ਉਹ ਅੱਲਾ ਪਾਕ ਸੱਚੇ ਸਾਹਿਬ ਦੀ ਤਮਸੀਲ ਹੈ। ਤੇ ਸੈਫ ਅਲ ਮਲੂਕ ਸ਼ਹਿਜ਼ਾਦਾ ਜਿਹੜਾ ਇਹ ਸਾਰਾ ਇਸ਼ਕ ਦਾ ਸਫ਼ਰ ਤੈਅ ਕਰਦਾ ਉਹ ਹਜ਼ਰਤ ਮੀਆਂ ਮੁਹੰਮਦ ਸਾਹਿਬ ਆਪ ਨੇ। ਇਹ ਵੀ ਮੈਂ ਤੁਹਾਨੂੰ ਕੱਲ੍ਹ ਹੀ ਆਪਣੇ ਵਿਲਾਗ ਵਿੱਚ ਦੱਸਿਆ ਸੀ ਕਿ ਗਾਲਬ ਨੇ ਵੀ ਲਿਖਿਆ ਸੀ ਕਿ ਹਰ ਚੰਦ ਹੋ ਮੁਸ਼ਾਹਿਦਾ ਹੈ ਹੱਕ ਕੀ ਗੁਫ਼ਤਗੂ ਬਣਤੀ ਨਹੀਂ ਹੈ ਬਾਦਾ ਉਹ ਸਾਗਰ ਕਹੇ ਬਗੈਰ। ਗੱਲ ਅੱਲਾ ਪਾਕ ਦੀ ਕਰਨੀ ਹੋਵੇ ਚੂੰਕਿ ਉਹਦੀ ਮਿਸਾਲ ਹੀ ਕੋਈ ਨਹੀਂ, ਫਿਰ ਬਾਦਾ ਉਹ ਸਾਗਰ ਦਾ ਕਿਧਰੇ ਸਹਾਰਾ ਲੈਣਾ ਪੈਂਦਾ ਹੈ, ਕਿਧਰੇ ਮੀਆਂ ਮੁਹੰਮਦ ਬਖਸ਼ ਸਾਹਿਬ ਸੈਫ ਅਲ ਮਲੂਕ ਤੇ ਬਦੀਉਲ ਜਮਾਲ ਪਰੀ ਦਾ ਸਹਾਰਾ ਲੈਂਦੇ ਨੇ। ਅਲਾਮਤ ਬਣਾਉਣੀ ਹੈ ਨਾ, ਦੋ ਕਿਰਦਾਰ ਘੜਨੇ ਨੇ, ਗੱਲ ਵਿੱਚ ਆਪਣੀ। ਤੇ ਅੱਲਾ ਪਾਕ ਨੂੰ ਹੁਣ ਪੈ ਕੀ ਆਖਦੇ ਨੇ ਭਈ ਤੂੰ ਸੁਲਤਾਨ ਹੁਸਨ ਨਗਰੀ ਦਾ ਤੇ ਰਾਜ ਸਲਾਮਤ ਤੇਰਾ। ਇਸ ਗੱਲ ਤੋਂ ਹੀ ਪਤਾ ਲੱਗਦਾ ਕਿ ਇਹ ਅੱਲਾ ਪਾਕ ਨੂੰ ਆਖਿਆ ਜਾ ਰਿਹਾ। ਪਿਆਰਿਓ, ਹਜ਼ਰਤ ਯੂਸਫ ਤੋਂ ਦੁਨੀਆ 'ਚ ਹੁਸੈਨ ਕੋਈ ਹੋਇਆ ਹੀ ਨਾ, ਤੇ ਹੁਸਨ ਤੇ ਉਹਨਾਂ ਦਾ ਵੀ ਸਲਾਮਤ ਨਹੀਂ ਸੀ ਰਿਹਾ। ਤੇ ਸਲਾਮਤ ਰਹਿਣ ਵਾਲਾ ਹੁਸਨ ਫਿਰ ਕਿਹਦਾ? ਸਿਰਫ ਅੱਲਾ ਪਾਕ ਦਾ। ਤੂੰ ਸੁਲਤਾਨ ਹੁਸਨ ਨਗਰੀ ਦਾ ਤੇ ਰਾਜ ਸਲਾਮਤ ਤੇਰਾ। ਨਾ ਬਾਦਸ਼ਾਹਾਂ ਦੇ ਰਾਜ ਸਲਾਮਤ ਰਹਿ ਸਕਦੇ ਨੇ ਤੇ ਨਾ ਹੁਸੈਨਾਂ ਦੇ ਹੁਸਨ ਸਲਾਮਤ ਰਹਿ ਸਕਦੇ ਨੇ, ਕੋਈ ਵੀ ਭਾਵੇਂ ਹੋਵੇ। ਤੇ ਫਿਰ ਜਿਹਦਾ ਹੁਸਨ ਵੀ ਸਾਰੀ ਅਜ਼ਲ ਤੋਂ ਲੈ ਕੇ ਅਬਦ ਤੱਕ ਸਲਾਮਤ ਰਹਿਣਾ, ਤਾਂ ਕਿਆਮਤ ਸਲਾਮਤ ਰਹਿਣਾ, ਤੇ ਜਿਹਦਾ ਰਾਜ ਵੀ ਸਲਾਮਤ ਰਹਿਣਾ, ਉਹ ਕੌਣ ਹੈ? ਅੱਲਾ ਪਾਕ। ਇਹਦਾ ਮਤਲਬ ਹੈ ਇਸ ਸ਼ੇਰ 'ਚ ਮੀਆਂ ਮੁਹੰਮਦ ਸਾਹਿਬ ਅੱਲਾ ਪਾਕ ਨਾਲ ਗੱਲ ਪੈ ਕਰਦੇ ਨੇ। ਤੂੰ ਸੁਲਤਾਨ ਹੁਸਨ ਨਗਰੀ ਦਾ ਤੇ ਰਾਜ ਸਲਾਮਤ ਤੇਰਾ। ਬਾਕੀ ਸਭ ਦੇ ਰਾਜ ਪਾਟ ਗੈਰ ਮਹਿਫੂਜ਼ ਤੇ ਗੈਰ ਸਲਾਮਤ ਨੇ, ਉਹ ਸਲਾਮਤ ਨਹੀਂ ਰਹਿਣਾ। ਤੇ ਮੈਂ ਪਰਦੇਸੀ ਹਾਂ ਫਰਿਆਦੀ, ਅਦਲ ਕਰੀ ਕੁਝ ਮੇਰਾ। ਅਸੀਂ ਪਰਦੇਸੀ ਹਾਂ। ਵੇਖੋ ਨਾ, ਪਰਦੇਸੀ ਕੀ ਹੁੰਦਾ? ਜਿਹੜਾ ਕਿਸੇ ਦੇਸ਼ ਵਿੱਚ, ਕਿਸੇ ਮੁਲਕ, ਕਿਸੇ ਜਗ੍ਹਾ ਉੱਥੇ ਕੁਝ ਚਿਰ ਲਈ ਆਇਆ ਹੋਵੇ, ਫਿਰ ਉਹਨੇ ਵਾਪਸ ਆਪਣੇ ਮੁਲਕ ਨੂੰ, ਆਪਣੇ ਦੇਸ਼ ਨੂੰ ਪਰਤ ਜਾਣਾ ਹੋਵੇ। ਤੇ ਪਿਆਰਿਓ, ਅਸੀਂ ਪਰਦੇਸੀ ਹਾਂ। ਹਜ਼ੂਰ ਮੀਆਂ ਮੁਹੰਮਦ ਸਾਹਿਬ ਆਪਣੇ ਆਪ ਨੂੰ ਆਖਦੇ ਨੇ ਵੀ ਮੈਂ ਪਰਦੇਸੀ ਹਾਂ ਫਰਿਆਦੀ, ਤੇ ਅਦਲ ਕਰੀ ਕੁਝ ਮੇਰਾ। ਸਾਹਿਬਾ, ਤੇਰੇ ਇਸ਼ਕ ਦੇ ਵਿੱਚ ਜੋ ਪੂਰੀ ਹਯਾਤੀ ਗੁਜ਼ਾਰ ਛੱਡੀ ਹੈ, ਤੇ ਇਹਦਾ ਮੈਨੂੰ ਸਿਲਾ ਜ਼ਰੂਰ ਮਿਲੇ। ਤੇ ਸਿਲਾ ਕੀ ਚਾਹੁੰਦੇ ਨੇ ਉਹ ਅਗਲੇ ਸ਼ੇਰ 'ਚ ਪੈ ਦੱਸਦੇ। ਫਰਮਾਉਂਦੇ ਨੇ ਤੁਝ ਬਿਨ ਜਾਨ ਲੱਭਾਂ ਪਰ ਆਈ ਤੇ ਝੱਲਿਆ ਦਰਦ ਬਥੇਰਾ।
ਤੇ ਦੇ ਦੀਦਾਰ ਅੱਜ ਵਕਤ ਮੁਹੰਮਦ ਜੱਗ ਪਰ ਇੱਕੋ ਹੀ ਫੇਰਾ ਕਿ ਇੱਕੋ ਵਾਰ ਇੱਕੋ ਫੇਰਾ ਤੂੰ ਘੱਲਿਆ ਤੇ ਉਹ ਜਿੰਨੀ ਕੁ ਵੀ ਜ਼ਿੰਦਗੀ ਦਿੱਤੀ ਹਯਾਤੀ ਦਿੱਤੀ ਮੋਹਲਤ ਦਿੱਤੀ ਮੇਰੇ ਸਾਹਿਬਾ ਸਾਰੀ ਤੇਰੇ ਇਸ਼ਕ ਦੇ ਵਿੱਚ ਮੈਂ ਗੁਜ਼ਾਰ ਛੱਡੀ ਹੈ ਤੇ ਸਿਰਫ ਦਰਸ਼ਨ ਤੇ ਦੀਦਾਰ ਚਾਹਨਾ ਮੇਰੇ ਤੇ ਕਰਮ ਕਰੋ ਯਾਨੀ ਬਾਰਗਾਹੇ ਰੱਬੀ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਦਿਆਂ ਹੋਇਆ ਤਰਲਾ ਪੈ ਲੈਂਦੇ ਨੇ ਕਿ ਮੇਰੀ ਕੀਤੀ ਕਤਰੀ ਕਬੂਲ ਫਰਮਾ ਮੇਰੀਆਂ ਨਿਆਜ਼ਮੰਦੀਆਂ ਮੇਰੀ ਆਜਜ਼ੀ ਮੇਰੇ ਤਰਲੇ ਮੇਰਾ ਇਸ਼ਕ ਮੇਰਾ ਉਹ ਪਿਆਰ ਮੈਂ ਉਹ ਸਾਰੀਆਂ ਜਿਹੜੀਆਂ ਔਕੜਾਂ ਝਾਗੀਆਂ ਮੁਸੀਬਤਾਂ ਬਰਦਾਸ਼ਤ ਕੀਤੀਆਂ ਸੱਚੇ ਸਾਹਿਬ ਤੁਹਾਡੇ ਇਸ਼ਕ ਦੇ ਵਿੱਚ ਉਹਨਾਂ ਨੂੰ ਭਾਗ ਲਾ ਦਿਆ ਜੀ ਸਾਹਿਬੋ ਆਓ ਚਲੀਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ ਬਾਕੀ ਆਪਣੇ ਵਿਚਾਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਆਓ ਸਾਡੇ ਨਾਲ ਉਹ ਚੱਲ ਮੇਰੇ ਨੂੰ ਚਲੀ अस्सलाम वालेकुम जनाब बाजवा साहब जी बिस्मिल्लाह जी वालेकुम सलाम की हाल चाल है जनाब डॉक्टर साहब जी अल्लाह पाक दा एहसान अल्लाह पाक दा करम तुहाड़ियां दुआवां मेरी सरकार अच्छा जनाब बाजवा साहब अज असी जेड़ा प्रोग्राम शुरू करना है ये मुढ़ तो ही जुल्करनैन अख्तर साहब साडे एक बड़े प्यारे जी जी वेखण वाले ने जी बड़े पंजाबी जुबानों अदब नाल लगाव रखते ने उन्हां जनाब अखान भिजवाया भई रन कड़कनी ते हल धड़कनी ते ढग्गा एक वासा हाँ जी उस हाली दा की परवासा हाँ जी इस अखान विच बड़ियां सोहणियां ये मत्तां दित्तियां गईयां ने तीन जी कि घर दे विच जिहड़ी बीवी है ना जी। वो बंदे दी इस तरह दी होनी चाहिदी है कि जदों बाहरों थकिया टुटिया हाल छाल वाह के ते बड़ा औखा काम है जिवें आंदे ने जट दी जून बुरी हाल वाह पठियां नूं जाना आया ते ਉਹ ਵਿਚਾਰੇ ਤਪ ਤਪ ਕੇ ਕਾਲੇ ਰੰਗ ਦੇ ਧੁਪਾਂਜੀ ਹੋ ਜਾਂਦੇ ਨੇ ਤੇ ਜਦੋਂ ਘਰ ਆਏ ਤੇ ਉਹਦੀ ਜਿਹੜੀ ਬੀਵੀ ਹੈ ਨਾ ਉਹ ਉਹਦੇ ਨਾਲ ਇੰਜ ਹੱਸ ਕੇ ਮਿਲੇ ਵੀ ਉਹਦਾ ਅੱਧਾ ਥਕੇਵਾ ਲਾ ਦੇਵੇ ਹਾਂਜੀ ਲੇਕਿਨ ਕੁਝ ਬੀਬੀਆਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਕਰੜੇ ਸੁਭਾਅ ਦੀਆਂ ਜਾਂ ਕਬੂਦੀਆਂ ਜਾਂ ਸਿੱਖ ਜੀ ਜੀ ਕਿ ਜਿਹੜੀਆਂ ਆਉਂਦੇ ਹੀ ਉਹਨੂੰ ਕੁੱਦ ਕੇ ਪੈ ਜਾਣਾ ਤੇ ਟੁੱਟ ਪੈਣਿਆ ਤੇ ਫਲਾਣਿਆਂ ਤੇ ਢਿੰਗੜਿਆ ਤੇ 5-7 ਗਾਲਾਂ ਉਹਨੂੰ ਠੱਪ ਦੇਣੀਆਂ 5-4 ਅਣਜਾਣਿਆਂ ਨੂੰ ਤੇ ਕੋਈ 10 ਆਪਣੇ ਆਪ ਨੂੰ ਦੇ ਦੇਣੀਆਂ ਔਰ ਇੰਜ ਬੋਲਣਾ ਜਿਵੇਂ ਬਦਲੀ ਕੜਕਦੀ ਏ ਪਈ ਹਾਂਜੀ ਤੇ ਉਹ ਬੰਦਾ ਜਿਹੜਾ ਥੱਕਿਆ ਟੁੱਟਿਆ ਹੁੰਦਾ ਹੈ ਹਾਂਜੀ ਉਹ ਮਰਨੇ ਪੈ ਜਾਂਦਾ ਵੀ ਯਾਰ ਮੈਂ ਸਵੇਰ ਸਰਗੀ ਦਾ ਹੱਲ ਲੈ ਕੇ ਗਿਆ ਸਾਂ ਤੇ ਮੈਨੂੰ ਦੁਪਹਿਰ ਚੜ ਗਈ ਏ ਤੇ ਭੱਤੇ ਵੇਲੇ ਮੈਂ ਘਰ ਪੜਿਆ ਤੇ ਆਉਂਦੇ ਹੀ ਮੈਨੂੰ ਮਤਲਬ ਇਹ ਕਿ ਮੈਨੂੰ ਕਿ ਮੇਰੀ ਇਹ ਸੇਵਾ ਹੋਣ ਡੱਠੀ ਹੈ ਹਾਂਜੀ ਤੇ ਉਹ ਜਿਹੜੀ ਬੀਬੀ ਹੈ ਨਾ ਉਹ ਘਰ ਵਸਾ ਨਹੀਂ ਸਕਦੀ ਇਸ ਵਾਸਤੇ ਵੀ ਕਦੀ ਨਾ ਕਦੀ ਤੇ ਵੇਖੋ ਜੀ ਬੰਦਾ ਜਿੰਨਾ ਮਰਜ਼ੀ ਵੀ ਚੰਗਾ ਹੋਵੇ ਸੁਭਾਅ ਕਦੀ ਨਾ ਕਦੀ ਗੁੱਸਾ ਆਉਂਦਾ ਹੈ ਹਾਂਜੀ ਵੀ ਯਾਰ ਇਹ ਮੈਨੂੰ ਕੀ ਬਲਾ ਟੱਕਰ ਗਈ ਹੈ ਹਾਂਜੀ तो बीबियां नूं भी चाहिदा कि वेखे ना वो थक्का टुटा आया मेहनत मजदूरी करके मुड़को मुड़की होया गर्मियां दे दिनां च तेरा काम है भी ओनू मतलब है कि ओदे हथ धुआए या नहीं कर सकदी कम से कम हस के ते बोले अज बड़ा मुड़का आया अज ज्यादा काम कीता जे की गल खैर होवे हां जी बस 2-4 मिठियां गल्लां प्यार नाल करो ते ज़बान शीरी ते मुल्क गीरी जेड़े बंदे नूं इस गल दी समझ आ जांदी है ओदे पूरी दुनिया नूं मगर ला लैंदा हां जी तो गल इह कि ओह होना चाहिदा तो दूजे नंबर ते हल धड़कनी कि जेड़े वाहीवान दी हल जेड़ी है धड़कदी होवे धड़कन तो मराद इंज मतलब जदों वगदी है ना ते ओह एक जोच बह के नहीं वगदी हां जी ਉਹ ਬਾਰ-ਬਾਰ ਧੜਕਦੀ ਏ ਜ਼ਰਾ ਕੋਈ ਥੋੜਾ ਬਹੁਤਾ ਕੋਈ ਸਖਤਾ ਥਾਂ ਆਵੇ ਤੇ ਹਿੱਲਦੀ ਏ ਔਰ ਉਹ ਹਿੱਲ ਕੇ ਤੇ ਕਿਤੇ ਬੇਧਿਆਨੀ ਦੇ ਵਿੱਚ ਡੰਗਰ ਨੂੰ ਫਾਲਾ ਵੀ ਮਾਰ ਸਕਦੀ ਹੈ ਹਾਂਜੀ ਜ਼ਖਮੀ ਕਰ ਦਿੰਦੀ ਏ ਫਾਲਾ ਉਹਦੇ ਪੈਰ ਨੂੰ ਵੱਜ ਜਾਏਗਾ ਸਾਰੇ ਡੰਗਰ ਟੁਰਨ ਫਿਰ ਨੂੰ ਰਹਿ ਜਾਏਗਾ ਕੰਮ ਦੇ ਵੇਲੇ 'ਚ ਨੁਕਸਾਨ ਹੋ ਜਾਏਗਾ ਜੀ ਜੀ ਤੇ ਤੀਜੀ ਗੱਲ ਇਹ ਕਿ ਜਿਹੜਾ ਢੱਗਾ ਇੱਕ ਵਾਸਾ ਵਗੇ ਇੱਕ ਪਾਸੇ ਨੂੰ ਖਿੱਚੇ ਜੀ ਹਾਂਜੀ
ਉਤਲਾ ਢੱਗਾ ਜਿਹੜਾ ਉਹ ਉਤਲੇ ਪਾਸੇ ਨੂੰ ਖਿੱਚੇ ਜਾਂ ਹੇਠਲਾ ਹੇਠਾਂ ਨੂੰ ਖਿੱਚੇ, ਹਾਂਜੀ। ਉਹ ਕੀ ਕਰੇਗਾ? ਕਦੀ ਮਠੀਆ ਭੰਨੇਗਾ ਹਲ ਦਾ ਪੰਜਾਲੀ ਦਾ, ਕਦੀ ਅਰਲੀ ਭੰਨੇਗਾ, ਕਦੀ ਹਲ ਦਾ, ਮਤਲਬ ਇਹ ਕਿ ਉਹ ਜਿਹੜਾ ਕਿ ਆਪਣਾ ਅਗਲਾ ਸੰਨਾ ਭੰਨੇਗਾ, ਜੀ। ਕੋਈ ਨਾ ਕੋਈ ਨੁਕਸਾਨ ਕਰ ਦੇਗਾ। ਨੁਕਸਾਨ ਕਰੇਗਾ, ਫਿਰ ਸੀਆਂ ਸਿੱਧੀਆਂ ਨਹੀਂ ਤੇ ਲੱਗਣੀਆਂ। ਸੀਆਂ ਸਿੱਧੀਆਂ ਨਹੀਂ ਲੱਗਣਗੀਆਂ, ਜੀ। ਵਾਈ ਦਾ ਨੁਕਸਾਨ ਹੋਵੇਗਾ। ਬੜਾ। ਹਾਂਜੀ। ਔਰ ਜਦੋਂ ਵੇਖੋ ਜੀ ਵਾਈ ਦੇ ਦਿਨਾਂ 'ਚ ਖਾਸ ਤੇ ਜੋਤਰਾ ਇੱਕ ਭੱਜ ਜਾਏ ਤੇ ਬੜਾ ਨੁਕਸਾਨ ਵਾਈ ਨੁਕਸਾਨ ਹੋ ਦਾ, ਜਾਂਦਾ ਉਹ ਹੈ। ਨਹੀਂ ਨਾਲ ਰਲਦਾ। ਜੀ, ਨਾਲ। ਇਹ ਉਹਨਾਂ ਦਿਨਾਂ ਦੀਆਂ ਗੱਲਾਂ ਨੇ ਜਦੋਂ ਹਲਾਂ ਨਾਲ ਪੈਲੀਆਂ ਵਾਂਦੇ ਸਨ ਡੰਗਰਾਂ ਦੇ ਨਾਲ। ਬਿਲਕੁਲ, ਬਿਲਕੁਲ। ਹੁਣ ਤੇ ਟਰੈਕਟਰ ਆ ਗਿਆ ਤੇ ਬੜਾ ਕੁਝ। ਔਰ ਉਹਨਾਂ ਦੱਸਿਆ ਵੀ ਜਿਹੜਾ ਢੱਗਾ ਇੱਕ ਪਾਸੇ ਵੱਗੇਗਾ ਨਾ ਖਿੱਚ ਕੇ, ਹਾਂ। ਉਹ ਵੀ ਇਹ ਮਤਲਬ ਇਹ ਭੈੜੀ ਬਿਮਾਰੀ ਵਾਲਾ ਢੱਗਾ ਹੈ, ਉਹ ਵੀ ਕਿਸੇ ਵੇਲੇ ਵੀ ਕੋਈ ਨਾ ਕੋਈ ਨੁਕਸਾਨ ਜਿਹੜਾ ਨਾ ਹੱਲ ਪੰਜਾਲੀ ਦਾ ਕਰ ਸਕਦਾ ਹੈ। ਕਰੇਗਾ। ਹਾਂਜੀ, ਕਰੇਗਾ। ਔਰ ਉਹਦੀ ਵਾਈ ਦਾ ਉਹਦਾ ਨੁਕਸਾਨ ਆਪਣਾ ਔਰ ਵੀ ਵਾਈਵਾਨ ਦਾ ਜਿਹੜਾ ਨੁਕਸਾਨ ਹੈ ਉਹ ਵਿਚਾਰੇ ਨੂੰ ਕਾਹਦਾ ਪ੍ਰਵਾਸ ਹੈ ਵੀ ਘਰ ਗਿਆ ਤੇ ਬੁੱਢੀ ਉਹਨੂੰ ਅੱਗੋਂ ਬਿਜਲੀ ਅੰਦਰ ਬਦਲੀ ਅੰਦਰ ਪੈ ਗਈ ਕੁੱਟ ਕੜਕ ਕੇ। ਗਏ। ਹਾਂਜੀ। ਤੇ ਮਤਲਬ ਇਹ ਕਿ ਹੱਲ ਉਹਦੀ ਧੜਕਣੀ ਏ ਤੇ ਮਤਲਬ ਇਹ ਫਿਰ ਮਤਲਬ ਢੱਗਾ ਉਹਦਾ ਜਿਹੜਾ ਉਹ ਅਕਵਾਸਾ ਚੱਲਦਾ ਤੇ ਉਹਦੀ ਤੇ ਜ਼ਿੰਦਗੀ ਅਜੀਰਨ ਹੋ ਗਈ, ਉਹਦੇ ਮੁਸੀਬਤ ਨੂੰ ਫੜਿਆ ਗਿਆ। ਲੋ ਜੀ ਪਿਆਰਿਓ, ਅਸੀਂ ਅਕਸਰ ਤੁਹਾਡੇ ਹਜ਼ੂਰ ਗੱਲ ਕਰਦੇ ਰਹਿੰਦੇ ਆ ਕਿ ਸਾਡੇ ਇਹ ਜਿਹੜੇ ਅਖਾਨ ਨੇ ਨਾ, ਅੱਖਰ ਨੂੰ ਵੇਖੋ ਨਾ, ਸਿੱਧੇ ਸਾਦੇ ਸਾਡੇ ਬਜ਼ੁਰਗਾਂ ਨੇ, ਸਾਡੇ ਵਿਦਵਾਨਾਂ ਤੇ ਸੂਝਵਾਨਾਂ ਨੇ, ਜਿਹੜੇ ਆਪਣੇ ਵੇਲੇ ਦੇ ਬੜੇ ਸਮਝਦਾਰ ਲੋਕ ਹੁੰਦੇ ਸਨ। ਵੇਖੋ ਨਾ, ਤੁਸੀਂ ਆਪਣੇ ਘਰ ਹੀ ਝਾਤੀ ਮਾਰ ਕੇ ਵੇਖ ਲਵੋ, ਜਿਹੜਾ ਅੱਜ ਬੜਾ ਵੱਡਾ ਕੋਈ ਅਫਸਰ ਹੈ, ਅਗਰ ਉਹ ਇਹ ਸੋਚੇ ਕਿ ਮੇਰੀ ਮਾਂ ਬਿਲਕੁਲ ਚਿੱਟੀ ਨਪੜ ਸੀ ਜਾਂ ਵਾਜਬੀ ਤਲੀਮ ਯਾਫਤਾ ਸੀ, ਕੁਰਾਨੇ ਪਾਕ ਪੜ੍ਹੇ ਸਨ, ਤੇ ਫਿਰ ਪਿਆਰਿਓ ਉਹਨੂੰ ਹੋਰ ਆਪਣੇ ਮਾਂ-ਬਾਪ ਦਾ ਇੱਜ਼ਤ ਔਰ ਇਹਤਰਾਮ ਕਰਨਾ ਚਾਹੀਦਾ ਹੈ ਕਿ ਵੇਖੋ ਉਹਨਾਂ ਨੇ ਥੋੜੀ ਜਿਹੀ ਵਾਜਬੀ ਜੀ ਤਲੀਮ ਦੇ ਬਾਵਜੂਦ ਕਿੰਨੀ ਸੋਹਣੀ ਤਰਬੀਅਤ ਕੀਤੀ ਕਿ ਅੱਜ ਪੁੱਤਰ ਚੀਫ ਸੈਕਟਰੀ ਪੰਜਾਬ ਹੋਇਆ ਪਿਆ। ਇਹ ਉਹਨਾਂ ਦੀਆਂ ਹੀ ਅਜ਼ਮਤਾਂ ਸਨ ਨਾ, ਜਿਨ੍ਹਾਂ ਦੇ ਜ਼ੇਰੇ ਸਾਇਆ ਰਹਿ ਕੇ ਤੇ ਅਸਾਂ ਤਰੱਕੀਆਂ ਕੀਤੀਆਂ। ਹੁਣ ਇਹ ਖਾਨ 'ਚ ਤੁਸੀਂ ਦੇਖੋ ਨਾ ਕਿ ਬਾਜਵਾ ਸਾਹਿਬ ਸਾਨੂੰ ਸਮਝਾਇਆ ਵੀ ਕਿੰਨੀਆਂ ਵੱਡੀਆਂ ਗੱਲਾਂ ਤੇ ਬਿਲਕੁਲ ਭੋਲੇ ਭਾ ਹੈ ਜੀ। ਸਿੱਧੇ ਸੁਭਾਅ 'ਚ ਦੱਸਿਆ ਗਿਆ ਬਈ ਰੰਨ ਕੜਕਣੀ, ਬਈ ਕੜਕ ਕੇ ਬੋਲਣ ਵਾਲੀ ਔਰਤ ਜਿਹੜੀ ਹੈ ਨਾ, ਦਰੁਸ਼ਤ ਗੋ ਜਿਹੜੀ ਹੈ, ਜਿਹੜੀ ਮਤਲਬ ਕੌੜਾ ਹੀ ਬੋਲਣਾ ਜਦੋਂ ਬੋਲਣਾ, ਇਸੇ ਤਰ੍ਹਾਂ ਹੀ ਹੱਲ ਤੜਕਣੀ, ਇਸੇ ਤਰ੍ਹਾਂ ਹੀ ਢੱਗਾ ਇੱਕ ਵਾਸਾ। ਇਹ ਖਾਮੀਆਂ ਨੇ ਇਹਨਾਂ ਤਿੰਨਾਂ ਚੀਜ਼ਾਂ ਦੀਆਂ, ਔਰਤ ਦੀਆਂ, ਹੱਲ ਦੀਆਂ ਔਰ ਇਸੇ ਤਰ੍ਹਾਂ ਢੱਗੇ ਦੀਆਂ। ਤੇ ਫਿਰ ਆਖਦੇ ਨੇ ਵੀ ਉਸ ਹਾਲੀ ਦਾ ਕੀ ਪ੍ਰਵਾਸਾ, ਜ਼ਿੰਦਗੀ ਅਜੀਰਨ ਹੋ ਗਈ ਉਸ ਖਾਮਨ ਦੀ, ਉਸ ਹਾਲੀ ਦੀ। ਪਿਆਰਿਓ ਤੁਸੀਂ ਦੇਖੋ ਨਾ ਕਿ ਬਾਜਵਾ ਸਾਹਿਬ ਨੇ ਮਿਸਾਲ ਦਿੱਤੀ ਹੈ ਵਾਹੀਵਾਨ ਦੀ। ਮੈਂ ਕਹਿੰਦਾ ਕੋਈ ਹੋਰ ਵੀ ਕੰਮ ਕਰਦਾ ਹੈ, ਕੋਈ ਨੌਕਰੀ ਪੇਸ਼ਾ ਬੰਦਾ ਹੈ, ਉਹ ਨੌਕਰੀ ਤੋਂ ਥੱਕਿਆ ਟੁੱਟਿਆ ਘਰ ਆਉਂਦਾ, ਸਾਰਾ ਦਿਨ ਮਿਹਨਤ ਕਰਕੇ ਬਾਲ ਬੱਚੇ ਦੀ ਰੋਜ਼ੀ ਕਮਾ ਕੇ, ਕੋਈ ਆਫੀਸਰ ਹੈ, ਕੋਈ ਮਜ਼ਦੂਰ ਹੈ, ਖੇਤ ਮਜ਼ਦੂਰ ਹੈ, ਕੁਛ ਵੀ ਹੈ, ਜਦੋਂ ਬੰਦਾ ਘਰ ਆਵੇ ਉਹਨੂੰ ਹੱਸਦੇ ਮੱਥੇ ਮਿਲਣਾ ਚਾਹੀਦਾ। ਉਸ ਗਰੀਬ ਨੂੰ ਬਹਾ ਕੇ ਪਾਣੀ ਪੁੱਛੋ ਠੰਡਾ, ਕੋਈ ਉਹਨੂੰ, ਬਲਕਿ ਬੱਚਿਆਂ ਨੂੰ ਮਾਂ ਤਰਬੀਅਤ ਦਿੰਦੀ ਹੈ, ਇੱਧਰ ਆਓ ਵੇ ਪਿਓ ਦੀ ਜੁੱਤੀ ਲਾਓ, ਪਿਓ ਨੂੰ ਘੁੱਟੋ, ਥੱਕਿਆ ਆਇਆ ਜੇ। ਵੇਖੋ ਨਾ, ਇਹ ਮਾਵਾਂ ਇੰਨੀ ਕੁ ਗੱਲ ਕਰਨ ਤੇ ਅੱਗੋਂ ਬੱਚੇ ਵੀ ਫਰਮਾ ਬਰਦਾਰ ਤੇ ਤਾਬਿਆਦਾਰ। ਤੇ ਜੇ ਮਾਂ ਆਪ ਉੱਠ ਕੇ ਪੈ ਜਾਵੇ ਆਉਂਦੇ ਖਸਮ ਨੂੰ, ਤੇ ਪਿਆਰਿਓ ਸਾਰੇ ਘਰ ਦੀ ਉਹ ਜਿਹੜੀ ਟ੍ਰੇਨਿੰਗ ਹੀ ਤਬਾਹ ਹੋ ਗਈ, ਸਾਰੇ ਬੱਚੇ ਵੀ ਬਰਬਾਦ ਹੋ ਗਏ। ਦੇਖੋ ਨਾ, ਮੈਨੂੰ ਇੱਕ ਵਾਰੀ ਮੇਰੇ ਇੱਕ ਬਜ਼ੁਰਗਾਂ ਨੇ ਕਿਹਾ ਕਿ ਯਾਰ ਤੇਰੇ ਵਾਲਦ ਸਾਹਿਬ ਰੋਟੀ ਖਾਂਦੇ ਹੋਣ ਨਾ, ਤੇ ਰੋਟੀ ਤੇਰੀ ਬੀਵੀ ਨੇ ਦਿੱਤੀ ਹੈ, ਤੇਰੀ ਵਾਲਦਾ ਨੇ ਦਿੱਤੀ ਹੈ, ਤੂੰ ਪੁੱਤਰ ਭੱਜ ਕੇ ਅਗਾਂਹ ਹੋ ਕੇ ਨਾ ਤੇ ਇੱਕ ਗਲਾਸ ਪਾਣੀ ਦਾ ਭਰ ਕੇ ਤੇ ਵਾਲਦ ਸਾਹਿਬ ਦੀ ਟੇਬਲ ਤੇ ਰੱਖ ਦਿਆ ਕਰ, ਜਾਂ ਐਵੇਂ ਹੀ ਪਾਣੀ ਵੀ ਪਿਆ ਹੋਇਆ ਨਾ ਤੇ ਕੋਲ ਖਲੋ ਕੇ ਨਾ ਤੇ ਇੰਨਾ ਹੀ ਆਖ ਛੱਡੇ ਕਰੇ ਨਾ ਕਿ ਅੰਮੀ ਜੀ ਉਹ ਚਟਨੀ ਵੀ ਪਈ ਸੀ ਪੂਦਨੇ ਦੀ, ਉਹ ਨਹੀਂ ਜੇ ਦਿੱਤੀ, ਅੱਬੂ ਜੀ ਨੂੰ ਕੋਈ ਸਲਾਦ ਵੀ ਦੇ ਛੱਡਦੇ ਹੈ ਜੀ। ਉਹ ਮੈਨੂੰ ਮੇਰੇ ਮਿਹਰਬਾਨ ਨੇ ਸਮਝਾਇਆ ਕਿ ਤੂੰ ਇੰਨੀ ਗੱਲ ਹੀ ਕਰੇਗਾ ਨਾ ਤੇ ਤੇਰੇ ਵਾਲਦ ਸਾਹਿਬ ਇੰਨੇ ਕੁ ਖੁਸ਼ ਹੋ ਜਾਣਗੇ, ਔਰ ਇੰਨੀਆਂ ਉਹਨਾਂ ਦੇ ਢਿੱਡੋਂ ਦੁਆ ਜ਼ਰੂਰੀ ਨਹੀਂ ਕਿ ਮਾਂ ਪਿਓ ਇੰਜ ਕਰਕੇ ਮੰਗੇ। ਪਿਆਰਿਓ, ਉਹਦਾ ਸਿਰਫ ਦਿਲ ਠੰਡਾ ਕਰ ਦਈਏ ਨਾ ਆਪਣੇ ਬਾਪ ਦਾ, ਆਪਣੀ ਵਾਲਦਾ ਦਾ, ਤੇ ਅੱਲਾਹ ਪਾਕ ਤੁਹਾਡੇ ਸਾਰੀ ਜ਼ਿੰਦਗੀ ਮੁਸਤਕਬਲ ਤੁਹਾਡੇ ਨਸੀਬ ਹੀ ਸਵਾਰ ਦਿੰਦਾ। ਸਿਰਫ ਵਾਲਦੈਨ ਦਾ ਦਿਲ ਠੰਡਾ ਹੋ ਜਾਏ। ਇਸੇ ਤਰ੍ਹਾਂ ਮੀਆਂ ਬੀਵੀ ਦਾ ਰਿਸ਼ਤਾ ਹੈ। ਮਰਦ ਨੂੰ ਵੇਖੋ ਜੀ ਮਜਾਜ਼ੀ ਖੁਦਾ ਆਖਿਆ ਗਿਆ, ਤੇ ਜ਼ਨਾਨੀ ਨੂੰ ਚਾਹੀਦਾ ਹੈ ਕਿ ਘਰ ਦੇ ਮਾਹੌਲ ਨੂੰ ਇੰਤਹਾਈ ਖੁਸ਼ਗਵਾਰ ਰੱਖਣ ਦੇ ਵਾਸਤੇ ਖਾਤੂਨੇ ਖਾਨਾ ਉਹਨੂੰ
ਖੰਦਾ ਪੇਸ਼ਾਨੀ ਨਾਲ ਹੱਸਦੇ ਮੱਥੇ ਉਹਨੂੰ ਵੈਲਕਮ ਕਰੇ। ਘਰ ਆਇਆ ਬੰਦਾ ਆਪਣੇ ਡਿਊਟੀ ਤੋਂ, ਆਪਣੇ ਵਾਈ ਬੀਜੀ ਤੋਂ, ਆਪਣੇ ਕੰਮ ਕਾਜ ਤੋਂ, ਉਹਦੀ ਜਿੰਨੀ ਅੱਲਾਹ ਪਾਕ ਤੌਫੀਕ ਦਿੱਤੀ ਹੈ, ਮੈਂ ਕਹਿੰਦਾ ਕੱਖ ਨਹੀਂ ਘਰ 'ਚ ਖਾਣ ਨੂੰ, ਤੇ ਹੱਸ ਕੇ ਤੇ ਮਿਲ ਜਾਓ। ਇਹਨੇ ਨਾਲ ਹੀ ਅਗਲਾ ਸ਼ੇਰ ਹੋ ਜਾਂਦਾ ਕਿ ਯਾਰ ਗੁਰਬਤ ਦੇ ਬਾਵਜੂਦ ਮੇਰੀ ਬੀਵੀ ਕਿੰਨੇ ਵੱਡੇ ਦਿਲ ਵਾਲੀ। ਤੇ ਇਹ ਸਾਨੂੰ ਆਪਣੇ ਵੱਡਿਆਂ ਦੀਆਂ ਗੱਲਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਤਾਂ ਕਿ ਸਾਡੀਆਂ ਜ਼ਿੰਦਗੀਆਂ ਖੁਸ਼ਗਵਾਰ ਹੋ ਜਾਣ। ਲੋ ਜੀ ਬਾਜਵਾ ਸਾਹਿਬ, ਸਾਡੇ ਇੱਕ ਬੜੇ ਦਿਲਦਾਰ ਤੇ ਸਾਡੇ ਬੜੇ ਮਨ ਠਾਰ ਜਨਾਬ ਸੱਜਣ ਨੇ, ਸਾਡਾ ਪ੍ਰੋਗਰਾਮ ਬੜੇ ਸ਼ੌਕ ਨਾਲ ਵੇਖਦੇ ਨੇ, ਬੜੇ ਬੜੇ ਪਿਆਰੇ ਕਮੈਂਟਸ ਕਰਦੇ ਨੇ। ਹਾਜੀ ਅਸਮਤੁੱਲਾ ਉਹਨਾਂ ਦਾ ਨਾਂ ਹੈ ਜੀ। ਗੁਰੂ ਚੱਕ ਉਹਨਾਂ ਦਾ ਪਿੰਡ ਹੈ ਜੀ, ਮੀਆਂ ਵਾਲੀ ਬੰਗਲੇ ਦੇ ਕੋਲ। ਉਹਨਾਂ ਜਨਾਬ ਅੱਜ ਇੱਕ ਸਾਨੂੰ ਅਖਾਣ ਭਿਜਵਾਇਆ। ਉਂਝ ਤੇ ਬੜਾ ਹੀ ਮਸ਼ਹੂਰ ਫਿਕਰ ਹੈ, ਹਰ ਥਾਂ ਤੇ ਲਿਖਿਆ ਹੁੰਦਾ ਹੈ ਜੀ, ਕਾਰਾਂ ਮਗਰ ਸਕੂਟਰਾਂ ਮਗਰ ਅਸਾਂ ਵੇਖਿਆ। ਉਹ ਅਖਾਣ ਹੀ ਬਣ ਗਿਆ, ਸਮਝ ਲਓ ਕਿ ਉਹ ਫਿਕਰ ਹੈ ਇੰਜ ਕਿ ਮਾਂ ਕੀ ਦੁਆ ਤੇ ਜੰਨਤ ਦੀ ਹਵਾ। ਹਾਂਜੀ, ਅਸਲ ਗੱਲ ਇਹ ਹੈ ਜੀ ਕਿ ਵੇਖੋ ਨਾ, ਜਿਹੜਾ ਮਾਪੇ ਨੇ ਨਾ ਜੀ ਜੀ, ਮਾਪੇ ਲਫ਼ਜ਼ ਜਿਹੜਾ ਹੈ ਅਸਲ 'ਚ ਮਾਂ ਤੇ ਪੇ। ਹਾਂ, ਪੇ ਪਿਓ ਨੂੰ ਆਂਦੇ ਨੇ, ਮਾਂ ਨੂੰ ਆਂਦੇ ਨੇ। ਯਾਨੀ ਮਾਂ ਤੇ ਪੇ ਜਦੋਂ ਰਲਦੇ ਨੇ ਮਾਪੇ ਬਣਦੇ ਨੇ। ਜੀ ਵਾਹ। ਤੇ ਮਾਂ ਦੇ ਪੈਰਾਂ ਥੱਲੇ ਉਹਦੀ ਔਲਾਦ ਲਈ ਜੰਨਤ ਰੱਖ ਦਿੱਤੀ ਗਈ ਇਸਲਾਮੀ ਹਦਾਇਤ ਦੇ ਮੁਤਾਬਕ, ਉਹਦੇ ਜੋ ਸਾਨੂੰ ਅੱਲਾਹ ਤੇ ਉਹਦੇ ਰਸੂਲ ਵੱਲੋਂ ਹੁਕਮ ਮਿਲੇ। ਜੀ ਜੀ, ਹਾਂਜੀ। ਲੇਕਿਨ ਉਸੇ ਇਸਲਾਮ ਨੇ ਕਿਹਾ ਕਿ ਪਿਓ ਦਾ ਹੁਕਮ ਖੁਦਾ ਦਾ ਹੁਕਮ ਹੈ। ਅੱਲਾਹੁ ਅਕਬਰ, ਅੱਲਾਹੁ ਅਕਬਰ। ਉਹਨੂੰ ਵੀ ਤੁਸੀਂ ਸੁੱਟ ਨਹੀਂ ਪਾਣਾ ਨਾ ਜੀ। ਤੇ ਮੈਂ ਸਮਝਣਾ ਇਹ ਜਿਹੜਾ ਹਰ ਪਾਸੇ ਇਹਦੀ ਜਗ੍ਹਾ ਤੇ ਅਗਰ ਮਾਪਿਆਂ ਦੀ ਦੁਆ ਜੰਨਤ ਦੀ ਹਵਾ ਲਿਖਿਆ ਜਾਏ ਵਾਹ, ਤੇ ਜ਼ਿਆਦਾ ਖੂਬਸੂਰਤ ਵਾਹ 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 ਜੀ। ਮੇਰਾ ਮਾਂ ਦੀ ਲਿਖਣ ਨਾਲੋਂ ਉਹ ਸਾਡਾ ਇੱਕ ਨਾ ਯਾਰ ਸੀ ਬੱਦੋ ਮੱਲੀ, ਤੇ ਉਹਦਾ ਨਾਂ ਸੀ ਮੁਹੰਮਦ ਅਮੀਨ ਬੋਦੀ। ਅੱਛਾ ਜੀ। ਤੇ ਉਹ ਇੱਕ ਦਿਨ ਨਾ ਉੱਥੇ ਮਸੀਤੇ ਮੌਲਵੀ ਜੁਮਾ ਪੜਾ ਰਿਹਾ ਸੀ ਜੀ। ਉਹਦੇ ਨਾਲ ਲੜ ਪਿਆ, ਮਾਂ ਦੀ ਸ਼ਾਨ ਦੇ ਉੱਤੇ ਜੁਮਾ ਪੜਾਈ ਜਾ ਰਿਹਾ। ਜੀ ਜੀ। ਉਹ ਆਂਦਾ ਪਿਓ ਜਿਹੜਾ ਅੱਗੇ ਹੀ ਨਹੀਂ ਕੋਈ ਜਾਣਾ, ਪਿਓ ਨਾਲ ਸਲਾਮ ਦੁਆ ਲੈ ਕੇ ਰਾਜੀ, ਉਹ ਸਾਨੂੰ ਕਣਕ ਵਾਲੀਆਂ ਗੋਲੀਆਂ ਦੇ ਛੜੋ ਫਿਰ। ਅੱਛਾ। ਪਿਓ ਨੂੰ ਕਣਕ ਵਾਲੀਆਂ ਗੋਲੀਆਂ ਖਵਾ ਛੜੋ, ਉਹ ਖੁਦਾ ਦਾ ਨਾਂ ਜੇ, ਪਿਓ ਦਾ ਵੀ ਨਾਂ ਕਿਤੇ ਲਿਆ ਕਰੋ। ਤੇ ਮੇਰੀ ਜਾਚੇ ਇਹ ਮਤਲਬ ਹੈ ਕਿ ਅਗਰ ਜਿਹੜੇ ਲੋਕ ਲਿਖਦੇ ਨੇ ਮਾਪਿਆਂ ਦੀ ਦੁਆ ਜੰਨਤ ਦੀ ਹਵਾ। ਹਾਂਜੀ, ਕਿਉਂਕਿ ਵੇਖੋ ਨਾ, ਪਿਓ ਜਿਹੜਾ ਤੁਹਾਨੂੰ ਸਾਰੀ ਉਮਰ ਕਮਾ ਕੇ ਖਵਾ ਲਿਆ ਕੇ ਦਿੰਦਾ, ਮਾਂ ਵੀ ਤੁਹਾਨੂੰ ਦੁਆਵਾਂ ਦਿੰਦੀ ਏ। ਮਾਂ ਦੇ ਪੈਰਾਂ ਥੱਲੇ ਔਲਾਦ ਵਾਸਤੇ ਜੰਨਤ ਰੱਖ ਦਿੱਤੀ ਗਈ, ਲੇਕਿਨ ਉਸੇ ਮਾਂ ਦਾ ਮਜਾਜ਼ੀ ਖੁਦਾ ਹੈ ਉਹੀ ਪਿਓ ਜਿਹਦੇ ਤੁਸੀਂ ਪੁੱਤਰ ਹੋ। ਹਾਂਜੀ, ਤੇ ਉਹਦਾ ਮਕਾਮ ਕੀ ਹੈ? ਹਾਂਜੀ, ਤੇ ਇਸ ਵਾਸਤੇ ਇਹਦੀ ਜਗ੍ਹਾ ਤੇ ਮੇਰੀ ਜਾਚੇ ਕਿ ਮਾਪਿਆਂ ਦੀ ਦੁਆ ਜੰਨਤ ਦੀ ਹਵਾ। ਹਾਂਜੀ, ਇੰਜ ਲਿਖਣਾ ਚਾਹੀਦਾ। ਤੇ ਇਹਦੇ ਨਾਲ ਇੱਕ ਧਿਰ ਨੂੰ ਪਿਛਾ ਛੱਡ ਕੇ ਦੂਜੀ ਧਿਰ ਨੂੰ ਅੱਗੇ ਕਰਨ ਨਾਲ ਜਦੋਂ ਅਸੀਂ ਕਰਾਂਗੇ ਤੇ ਫਿਰ ਇਹ ਹੋਏਗਾ ਕਿ ਜਿਹੜੀ ਨਸਲ ਹੈ ਉਹ ਸਮਝੇਗੀ ਕਿ ਪਿਓ ਦੀ ਖੈਰਸਲ ਹੈ, ਇਹਦਾ ਆਦਰ ਕਰਨ ਦੀ ਕਿਹੜੀ ਜ਼ਰੂਰਤ ਹੈ। ਹਾਲਾਂ ਇਸਲਾਮ ਨੇ ਬੜੀ ਸਖਤੀ ਨਾਲ ਮਤਲਬ ਪਿਓ ਦਾ ਵੀ ਅਦਬ ਇਤਰਾਮ ਕਰਨ ਦੀ ਮਤਲਬ ਇਹ ਕਿ ਹੁਕਮ ਦਿੱਤਾ ਹੋਇਆ, ਔਰ ਮਾਂ ਦਾ ਵੀ ਅਦਬ ਇਤਰਾਮ ਕਰਨ ਦਾ ਹੁਕਮ ਦਿੱਤਾ ਹੋਇਆ। ਵਾਹ ਵਾਹ। ਲਓ ਜੀ ਸਾਹਿਬ, ਉਹ ਸਾਡੇ ਹਾਜੀ ਅਸਮਤੁੱਲਾ ਸਾਹਿਬ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ। ਉਹਨਾਂ ਵੇਖੋ ਬੜਾ ਸੋਹਣਾ ਇੱਕ ਅਖਾਣ ਭਿਜਵਾਇਆ, ਬਲਕਿ ਸਾਡੀ ਤਵੱਜੋ ਇੱਕ ਨੁਕਤੇ ਵੱਲ ਕਰਵਾਈ ਹੈ, ਜਿਸ ਨੁਕਤੇ ਨੂੰ ਬਾਜਵਾ ਸਾਹਿਬ ਨੇ ਬੜਾ ਪਿਆਰਾ ਨਖੇੜਿਆ। ਹਾਂਜੀ, ਵੇਖੋ ਨਾ, ਅਕਸਰ ਅਸੀਂ ਜਗ੍ਹਾ ਤੇ ਵੇਖਨੇ ਆ ਕਿ ਜਦੋਂ ਅੱਲਾਹ ਪਾਕ ਕਿਸੇ ਨੂੰ ਨਵਾਜ਼ ਦਿੰਦਾ ਤੇ ਉਹ ਆਪਣੀ ਵਾਲਦਾ ਮਾਜਦਾ ਦੇ ਨਾਲ ਅਕੀਦਤ ਦਾ ਇਜ਼ਹਾਰ ਕਰਦਿਆਂ ਹੋਇਆਂ ਆਪਣੀ ਕਾਰ ਪਿੱਛੇ ਲਹਾ ਦਿੰਦਾ ਕਿ ਮਾਂ ਦੀ ਦੁਆ ਤੇ ਜੰਨਤ ਦੀ ਹਵਾ। ਹਾਂਜੀ, ਬੜੀ ਪਿਆਰੀ ਗੱਲ ਹੈ, ਬੜੀ ਪਿਆਰੀ ਗੱਲ ਹੈ। ਲੇਕਿਨ ਸਾਹਿਬੋ ਬਾਜਵਾ ਸਾਹਿਬ ਫਰਮਾਇਆ ਹੈ ਕਿ ਮਾਂ ਦੀ ਤੇ ਦੁਆ ਹੋਈ ਤੇ ਪਿਓ ਦੀ ਕੋਈ ਬਦਦੁਆ ਤਾਂ ਨਹੀਂ ਨਾ। ਪਿਓ ਦੀ ਜੇ ਬਦਦੁਆ ਹੁੰਦੀ ਤੇ ਫਿਰ ਕਾਰ ਨਹੀਂ ਸੀ ਲੱਭਣੀ। ਪਿਓ ਦੀ ਵੀ ਦੁਆ ਸੀ ਤੇ ਤੈਨੂੰ ਲੱਭੀ। ਸਾਰੀ ਜ਼ਿੰਦਗੀ ਪਰਵਰਿਸ਼ ਕਰਨ ਦੀ, ਖਵਾਨ ਪਿਆਨ ਦੀ, ਜਵਾਨ ਕਰਨ ਦੀ ਖੇਚਲ ਤੇ ਬਾਪ ਕਰਦਾ ਨਾ। ਮਾਂ ਠੀਕ ਹੈ, ਘਰ ਬੱਚਿਆਂ ਨੂੰ ਪਾਲਦੀ ਏ, ਪਕਾ ਕੇ ਖਵਾਉਂਦੀ ਏ, ਲਿਆ ਕੇ ਤੇ ਫਿਰ ਸਾਈਂ ਦਿੰਦਾ ਤੇ ਫੇਰ ਹੀ ਆਟਾ ਤੌਣ ਗੁੱਝਦੀ ਏ, ਫੇਰ ਹੀ ਹਾਂਡੀ ਪੱਕਦੀ ਏ। ਪਿਆਰਿਓ, ਗੁਜ਼ਾਰਿਸ਼ ਇਹ ਵੇ ਮੁੱਕਦੀ ਕਿ ਚੂੰਕਿ ਨਬੀ ਪਾਕ ਸੱਚੇ ਸਾਹਿਬ ਨੇ ਬੜਾ ਹੀ ਮੁਕਾਮ ਮਾਂ ਦਾ ਦੱਸਿਆ, ਇਸ ਵਾਸਤੇ ਕੋਈ ਅੱਲਾ ਦਾ ਬੰਦਾ ਮੁਸਲਮਾਨ ਬਿਲਖਸੂਸ ਕੋਈ ਨਾਬਰ ਨਹੀਂ ਹੋ ਸਕਦਾ ਮਾਂ ਦੀ ਅਜ਼ਮਤ ਤੋਂ।
लेकिन प्यारे नबी पाक दी होई सोहनी हदीसे पाक है कि रजाउ रब्बे फी रजाइल वालिदे व सखतहू फी सखतिल वालिद। अल्लाह पाक दी रजा तेरे रब तेरे बाप दी रजा च, और अल्लाह पाक दी नाराजगी अल्लाह दे बंदिया तेरे बाप दी नाराजगी च। जिवें बाजवा साहब दस्सिया कि प्यो नाराज हो जाए तो रब रुस पैंदा, और ये हदीसे पाक है। सो सानू इको हदीस ते अमल नहीं करना चाहिए, अपने वालिदे गिरामी का भी पूरा एहतराम करना चाहिए। एक बड़े ही प्यारे शायर होए ने भीख शाह, उन्हों का मैनू एक शेर याद आ गया। वो आखते ने भी भीखा दुनिया बावरी कहे चाम को राम, पूछ मरोड़े बैल की और काढ़े अपना काम। वेखो ना, वो आखते ने कि दुनिया वेखो किड्डी पागल है कि चम नूं राम मन्निया है। यानी उन्हां दा आखण दा मुराद ये वे कि गऊ माता नूं साडे हिंदू भरा जिहड़े ने वो गऊ माता नूं बड़ा एहतराम दिंदे ने। वेखो जी, गऊ ते उन्नूं ते माता मनदे ने गऊ नूं, ते जदों पैली वाहणी हुंदी है ते गऊ दा जिहड़ा मतलब बंदा हुंदा है, ओहदा मियां जिहड़ा ओहदा शौहर जिहड़ा बैल, ਉਹਨੂੰ ਅੱਗੇ ਜੋ ਕੇ ਤੇ ਉਹਦੀ ਪੂਛਲ ਮਰੋੜੀ ਆਉਂਦੇ ਨੇ। ਉਹਨੂੰ ਕਿਉਂ ਨਹੀਂ, ਜਦੋਂ ਗਊ ਨੂੰ ਮਾਤਾ ਜਿੰਨਾ ਦਰਜਾ ਦਿੱਤਾ ਹੈ ਤੇ ਫਿਰ ਢੱਗੇ ਨੂੰ ਬਲਦ ਨੂੰ ਦਾੰਦ ਜਿਹੜਾ ਉਹਨੂੰ ਵੀ ਬਾਪੂ ਜਿੰਨਾ ਦਰਜਾ ਦੇਣਾ ਚਾਹੀਦਾ ਨਾ। ਫਿਰ ਉਹਨੂੰ ਅਸੀਂ ਦਰਜਾ ਉਹ ਦਿੰਦੇ ਨਹੀਂ, ਉਹਨੂੰ ਤੇ ਅਸੀਂ ਮਾਰ ਸੋਟੇ ਤੇ ਪੂਛਲਾਂ ਮਰੋੜ ਕੇ ਤੇ ਉਹਨੂੰ ਪੈਲੀ ਵਾਹੁਣ ਡੇ ਆ। ਇਹੀ ਹਾਲ ਸਾਡੇ ਮੁਆਸ਼ਰੇ 'ਚ ਪਿਓ ਨਾਲ ਹੁੰਦਾ ਹੈ। ਉਹਨੂੰ ਢੱਗਾ ਬਣਾਇਆ ਹੈ, ਉਹਨੂੰ ਅੱਗੇ ਜੋ ਕੇ ਉਹਦੀ ਪੂਛਲ ਮਰੋੜੀ ਆਉਂਦੇ ਨੇ, ਤੇ ਵਾਲਦਾ ਜਿਹੜੀ ਉਹਨਾਂ ਮਾਤਾ ਜੀ ਆਖੀ ਜਾਂਦੇ ਨੇ। ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਦੋਵਾਂ ਦਾ ਅਦਬ ਇਹਤਰਾਮ ਜਿਹੜਾ ਮਾਤਾ ਜੀ ਦਾ ਤੇ ਪਿਤਾ ਜੀ ਦਾ ਇੱਕ ਬਰਾਬਰ ਹੈ। ਕੱਲ ਪਰਸੋਂ ਮੈਂ ਇੱਕ ਸਰਦਾਰ ਹੋਰਾਂ ਦੀ ਬੜੀ ਹੋਈ ਮਜ਼ੇਦਾਰ ਛੋਟੀ ਜੀ ਵੀਡੀਓ ਵੇਖੀ। ਸਰਦਾਰ ਹੋਰੀ ਬਜ਼ੁਰਗ ਬਾਬੇ ਬੈਠੇ ਸਨ ਤੇ ਉਹਨਾਂ ਦੀ ਧੀ ਆ ਕੇ ਕੋਲੋਂ ਆਂਦੀ ਹੈ ਕਿ ਬਾਪੂ ਜੀ ਮੈਨੂੰ ਇਹ ਦੱਸੋ ਵੀ ਪੰਜਾਬੀ ਜਿਹੜੀ ਬੋਲੀ ਅਸੀਂ ਬੋਲਦੇ ਆ ਇਹਨੂੰ ਮਾਂ ਬੋਲੀ ਕਿਉਂ ਆਖਦੇ ਨੇ, ਇਹਨੂੰ ਪਿਓ ਬੋਲੀ ਕਿਉਂ ਨਹੀਂ ਆਖਦੇ। ਤੇ ਉਹ ਸਰਦਾਰ ਹੋਰੀ ਅੱਗੋਂ ਆਪਣੀ ਧੀ ਨੂੰ ਆਖਦੇ ਨੇ, ਪੁੱਤਰ ਸਾਰੀ ਜ਼ਿੰਦਗੀ ਪਿਓ ਤੇਰੇ ਨੂੰ ਮਾਂ ਤੇਰੀ ਨੇ ਬੋਲਣ ਹੀ ਨਹੀਂ ਦਿੱਤਾ ਤੇ ਫਿਰ ਇਹ ਮਾਂ ਬੋਲੀ ਹੋਈ ਹੋਈ ਨਾ, ਤੇ ਪਿਓ ਬੋਲੀ ਕਿੱਥੋਂ ਹੋ ਗਈ। ਤੇ ਸੋ ਗੱਲ ਵੇਖ ਲਵੋ, ਸਾਡੀ ਜ਼ੁਬਾਨ ਵੀ ਹੈ ਤੇ ਅਸੀਂ ਆਖਨੇ ਆ ਮਾਂ ਬੋਲੀ, ਹਾਲਾਂਕਿ ਪਿਓ ਬੋਲੀ ਵੀ ਹੋ ਸਕਦੀ ਹੈ, ਪਿਓ ਵੀ ਤੇ ਸਾਡਾ ਹੀ ਬੋਲਦਾ। ਤੇ ਇਸੇ ਤਰ੍ਹਾਂ ਹੀ ਪਿਆਰਿਓ ਸਾਨੂੰ ਦੋਵਾਂ ਨੂੰ ਇਹਤਰਾਮ ਦੇਣਾ ਚਾਹੀਦਾ। ਇੰਨੀ ਮਾਤੀ ਇਸ ਅਖਾਣ 'ਚ ਜਾਂ ਇਸ ਫਿਕਰੇ 'ਚ ਦਿੱਤੀ ਗਈ ਹੈ ਜਿਹੜਾ ਅਸੀਂ ਹਰ ਥਾਂ ਪੜ੍ਹਨੇ ਆ। ਬਾਜਵਾ ਸਾਹਿਬ ਵੇਖੋ ਕੈਸੀ ਗੱਲ ਮੁਕਾਈ, ਉਹਨਾਂ ਆਖਿਆ ਵੀ ਦੋਵਾਂ ਦਾ ਨਾਂ ਲਿਖੋ, ਮਾਪਿਆਂ ਦੀ ਦੁਆ ਤੇ ਜੰਨਤ ਦੀ ਹਵਾ। ਇਹਨੂੰ ਇਸ ਤਰ੍ਹਾਂ ਲਿਖਣਾ ਚਾਹੀਦਾ, ਕੱਲੀ ਵਾਲਦਾ ਤੱਕ ਮਹਦੂਦ ਨਹੀਂ ਹੋਣਾ ਚਾਹੀਦਾ। ਵਾਲਦ ਸਾਹਿਬ ਦੀ ਤੇ ਬੇਅਦਬੀ ਹੋ ਗਈ ਨਾ ਫਿਰ ਇਸ ਫਿਕਰੇ ਮੁਤਾਬਕ। ਬਾਜਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਦਰਸ਼ਕ ਨੇ, ਇੰਡੀਆ ਦਾ ਸ਼ਹਿਰ ਲੁਧਿਆਣਾ ਜਿਹੜਾ ਹੈ ਉੱਥੋਂ ਦੇ ਵਾਸੀ ਨੇ, ਲੇਕਿਨ ਅੱਜ ਕੱਲ੍ਹ ਉਹ ਕੈਲੀਫੋਰਨੀਆ ਰਹਿੰਦੇ ਨੇ ਅਮਰੀਕਾ ਦੇ ਵਿੱਚ। ਉਹਨਾਂ ਆਪਣੀ ਵੀਡੀਓ ਭਿਜਵਾਈ ਸੀ 2-3 ਦਿਹਾੜੇ ਪਹਿਲੇ, ਅਸੀਂ ਉਹਨੂੰ ਸ਼ਾਮਲ ਵੀ ਕੀਤਾ ਸੀ ਆਪਣੇ ਵਲੌਗ ਦੇ ਵਿੱਚ। ਚਰਨਜੀਤ ਸਿੰਘ ਮੰਗਟ ਉਹਨਾਂ ਦਾ ਜਨਾਬ ਨਾਂ ਹੈ। 2 ਉਹਨਾਂ ਖਾਨ ਭਿਜਵਾਏ ਸਨ, ਸਦਾ ਦੀਵਾਲੀ ਸਾਧ ਦੀ ਤੇ 8 ਪੈਰ ਬਸੰਤ। ਹਾਂਜੀ, ਇਹ ਨਾ ਜੀ ਦੱਸਿਆ ਗਿਆ ਕਿ ਜਿਹੜੇ ਸਾਧ ਲੋਕ ਨੇ ਨਾ, ਜਿਹੜੇ ਸਾਧੂ ਨੇ ਜੀ, ਜਿਹੜੇ ਦੁਨੀਆ ਦੀ ਮਾਇਆ ਨਾਲੋਂ ਜੀ ਲਾਂਭੇ ਹੋ ਖਲੋਂਦੇ ਨੇ ਔਰ ਮਾਇਆ ਨੂੰ ਲੱਤ ਮਾਰ ਦਿੰਦੇ ਨੇ। ਜੀ ਜੀ, ਇੱਕ ਰੱਬ ਨਾਲ ਹਾਂਜੀ ਲੋ ਲਾ ਲੈਂਦੇ ਨੇ। ਹਾਂਜੀ, ਉਹ ਹਰ ਵੇਲੇ ਹੀ ਖੁਸ਼ ਹੁੰਦੇ ਨੇ। ਉਹਨਾਂ ਦੀ ਸਦਾ ਲਈ ਦੀਵਾਲੀ ਹੁੰਦੀ ਏ। ਦੀਵਾਲੀ ਦੀਵੇ ਬਾਲਣ ਦੀ ਰਾਤ ਹੈ, ਖੁਸ਼ੀਆਂ ਮਨਾਉਣ ਦੀ ਰਾਤ ਹੈ। ਜੀ ਜੀ, ਉਹਨਾਂ ਦੀ ਸਦਾ ਹੀ ਦੀਵਾਲੀ ਹੁੰਦੀ ਏ। ਇਸ ਵਾਸਤੇ ਉਹਨਾਂ ਨੂੰ ਮਤਲਬ ਨਾ ਕੋ ਉਹਨਾਂ ਕੋ ਭਾਰ ਹੈ, ਨਾ ਉਹਨਾਂ ਨੂੰ ਕੋਈ ਮਾਇਆ ਦਾ ਲੋਭ ਹੈ, ਨਾ ਉਹਨਾਂ ਨੂੰ ਇਹ ਫਿਕਰ ਹੈ ਕਿ ਮੇਰਾ ਕੋਈ ਕਿਸੇ ਮੋਏ ਦਾ ਗਮ ਹੈ, ਨਾ ਜੰਮੇ ਦੀ ਖੁਸ਼ੀ ਹੈ। ਵਾਹ। ਤੇ ਇਸ ਵਾਸਤੇ ਉਹ ਜਿਹੜੇ ਸਾਧ ਨੇ ਉਹ ਸਦਾ ਖੁਸ਼ ਰਹਿੰਦੇ ਨੇ। ਵਾਹ। ਹਾਂਜੀ, ਤੇ ਉਹਨਾਂ ਦੀ 8 ਪੈਰ ਹੀ ਬਸੰਤ ਹੁੰਦੀ ਹੈ। ਬਸੰਤ ਵੀ ਵੇਖੋ ਨਾ, ਬਹਾਰ ਦਾ ਮੌਸਮ ਹੈ ਕਿ ਜਦੋਂ ਆਈ ਬਸੰਤ ਤੇ ਪਾਲਾ ਉੜੰਤ, ਕਿ ਮਤਲਬ ਇਹ ਕਿ ਬਸੰਤ ਆ ਗਈ ਹੈ, ਰੁੱਤ ਠਾਰ ਦੀ ਮੁੱਕ ਗਈ ਹੈ, ਅੱਗੋਂ ਫੁੱਲ ਵੀ ਜਿਹੜੇ ਨੇ ਉਹ ਖਿੜਨਗੇ, ਨਵੇਂ ਜ਼ਿੰਦਗੀ ਦੀ ਧਰਤੀ ਦੀ ਸੁੰਦਰਤਾ ਵਧੇਗੀ, ਨਵਾਂ ਖੂਨ ਜਿਹੜਾ ਉਹ ਮਤਲਬ ਅੱਗੋਂ ਚੇਤਰ ਦੇ ਵਿੱਚ ਇਹ ਸ਼ੁਰੂ ਹੋਏਗਾ ਤੇ ਖੂਬਸੂਰਤੀ ਜ਼ਿੰਦਗੀ ਦੀ ਵਧੇਗੀ। ਵਾਹ। ਤੋ ਫਕੀਰ ਜਿਹੜਾ
ਉਹ 24 ਘੰਟੇ ਹੀ ਮੌਜ ਚ ਹੁੰਦਾ ਹੈ ਜੀ। ਹਾਂਜੀ। ਸਾਧ ਜਿਹੜਾ ਹੈ, ਦਰਵੇਸ਼ ਜਿਹੜਾ ਹੈ, ਉਹਦੀ ਅੱਠੇ ਪੈਰ ਹੀ ਬਸੰਤ ਹੁੰਦੀ ਹੈ। ਵਾਹ, ਵਾਹ। ਉਹ ਖੁਸ਼ੀਆਂ ਮਨਾ ਰਿਹਾ ਹੁੰਦਾ ਹੈ। ਨਾ ਉਹਨੂੰ ਕਿਸੇ ਦੌਲਤ ਦੇ ਖੁੱਸ ਜਾਣ ਦਾ ਗਮ ਹੁੰਦਾ ਹੈ, ਨਾ ਉਹਨੂੰ ਕਿਸੇ ਔਲਾਦ ਦੇ ਮਰ ਜਾਣ ਦਾ ਗਮ ਹੁੰਦਾ ਹੈ। ਹਾਂਜੀ। ਉਹਦਾ ਦੁਨੀਆ ਨਾਲ ਲੋ ਹੀ ਨਹੀਂ, ਉਹਨੇ ਤੇ ਅੱਲਾ ਨਾਲ ਲੋ ਲਾਈ ਏ। ਤੇ ਜਿੰਨੇ ਜਿਸ ਤਰ੍ਹਾਂ ਅੱਲਾ ਇੱਕ ਇਕੱਲਾ ਹੈ, ਉਹ ਵੀ ਇਕੱਲਾ ਹੈ ਜੀ। ਤੇ ਉਹਨੇ ਮਤਲਬ ਇਹ ਚਾਰ ਚਫੇਰੇ ਆਪਣਾ ਕੰਡ ਕਰਕੇ ਤੇ ਸਿਰਫ ਇੱਕ ਮਾਲਕ ਨਾਲ ਲੋ ਲਾਈਏ, ਉਹ ਬੰਦਾ ਅੱਠੇ ਪੈਰ ਖੁਸ਼ ਹੈ। ਹਾਂਜੀ। ਉਹਦਾ ਮਤਲਬ ਇਹ ਤੁਸੀਂ ਸਮਝ ਲਓ ਕਿ ਹਰ ਵੇਲੇ ਦੀਵਾਲੀ ਤੇ ਹਰ ਵੇਲੇ ਉਹਦੀ ਬਸੰਤ ਹੈ। ਵਾਹ ਵਾਹ। ਲੋ ਜੀ ਪਿਆਰਿਓ, ਸਾਡੇ ਭਾਈ ਸਰਦਾਰ ਚਰਨਜੀਤ ਸਿੰਘ ਹੋਰੀ ਮੰਗਟ ਜਿਹੜੇ ਨੇ, ਉਹਨਾਂ ਨੇ ਬੜਾ ਹੀ ਖੂਬਸੂਰਤ ਅਖਾਣ ਭਿਜਵਾਇਆ। ਉਹਨਾਂ ਵੀਡੀਓ ਰਾਹੀਂ ਸਾਡੇ ਵਲੌਗ ਵਿੱਚ ਸ਼ਿਰਕਤ ਵੀ ਕੀਤੀ ਸੀ, ਤੁਸੀਂ ਵੇਖਿਆ ਹੋਣਾ। ਵੇਖੋ ਇਹਦੇ ਵਿੱਚ ਕਿੰਨੀ ਖੂਬਸੂਰਤ ਮੱਤ ਦਿੱਤੀ ਗਈ ਹੈ ਇਸ ਅਖਾਣ ਵਿੱਚ ਜਿਹੜਾ ਉਹਨਾਂ ਭੇਜਿਆ ਹੈ, ਭਈ ਸਦਾ ਦੀਵਾਲੀ ਸਾਧ ਦੀ ਤੇ ਅੱਠੇ ਪੈਰ ਬਸੰਤ। ਸਾਹਿਬੋ, ਇਹ ਖੁਸ਼ੀ ਦੇ ਦੋ ਤਿਉਹਾਰ ਨੇ ਸਾਡੇ ਦੇਸ਼ ਪੰਜਾਬ ਦੇ, ਦੀਵਾਲੀ ਤੇ ਬਸੰਤ। ਤੇ ਵੇਖੋ ਨਾ, ਜਿਹੜਾ ਬੰਦਾ ਨੇਕ ਭਾ ਕੇ ਸਾਧ ਹੈ, ਤੇ ਜਿਹੜਾ ਦਰਵੇਸ਼ ਹੈ, ਫਕੀਰ ਹੈ, ਸਾਧ ਭਗਤਾਂ ਨੂੰ ਵੀ ਆਉਂਦੇ ਨੇ। ਅੱਲਾਹ ਪਾਕ ਦੇ ਜਿਹੜੇ ਵਲੀ ਨੇ, ਜਾਂ ਅੱਲਾਹ ਪਾਕ ਦੇ ਸੂਫੀ, ਅੱਲਾਹ ਦੇ ਦੋਸਤ, ਹਿੰਦੂ ਅਕੀਦੇ ਦੇ ਮੁਤਾਬਕ ਉਹਨਾਂ ਨੂੰ ਭਗਤ ਆਖਿਆ ਜਾਂਦਾ ਹੈ, ਸਾਧ ਆਖਿਆ ਜਾਂਦਾ ਹੈ, ਸੰਤ ਆਖਦੇ ਨੇ, ਅਸੀਂ ਸੂਫੀਆ ਆਖਦੇ ਹਾਂ, ਔਲੀਆ ਆਖਦੇ ਹਾਂ। ਉਹ ਆਖਦੇ ਨੇ ਜਿਹੜੇ ਅਜਿਹੇ ਬੰਦੇ ਨੇ ਨਾ, ਜਿਹੜੇ ਇਸ ਰਾਹ ਤੇ ਟੁਰੇ ਨੇ, ਅੱਲਾਹ ਪਾਕ ਦੇ ਇਸ਼ਕ ਦੇ ਤਾਲਬ ਜਿਹੜੇ ਨੇ, ਉਹ ਹਮੇਸ਼ਾ ਹੀ ਖੁਸ਼ ਰਹਿੰਦੇ ਨੇ। ਹਰ ਰਾਤ ਉਹਨਾਂ ਦੀ ਦੀਵਾਲੀ ਦੀ ਰਾਤ ਹੁੰਦੀ ਹੈ, ਹਰ ਦਿਹਾੜਾ ਉਹਨਾਂ ਦਾ ਬਸੰਤ ਦਾ ਦਿਨ ਹੁੰਦਾ ਹੈ। ਵੇਖੋ ਨਾ, ਨਹੀਂ ਦੇਣੀ ਵਧਾਈ ਕਿਸੇ ਜਮਨੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ, ਜਿਵੇਂ ਪੀਰ ਵਾਰਿਸ ਸ਼ਾਹ ਹੋਰਾਂ ਲਿਖਿਆ। ਹੁਣ ਗੁਜ਼ਾਰਿਸ਼ ਇਹ ਵੇ ਕਿ ਐਸਾ ਬੰਦਾ ਜਿਹੜਾ ਸਾਰੀ ਦੁਨੀਆ ਤਿਆਗ ਕੇ ਆਪਣੇ ਮਨ ਨੂੰ ਹਿਰਸ, ਹਵਸ, ਹੰਕਾਰ, ਮੋਹ, ਲਾਲਚ, ਇਹਨਾਂ ਚੀਜ਼ਾਂ ਤੋਂ ਪਾਕ ਕਰਕੇ ਤੇ ਅੱਲਾਹ ਸੱਚੇ ਦੇ ਰਾਹ ਤੇ ਟੁਰ ਪੈਂਦਾ, ਤੇ ਉਹ ਤਾਂ ਸਦਾ ਹੀ ਖੁਸ਼ ਹੈ। ਉਹਨੂੰ ਕੋਈ ਮਸਲਾ ਹੀ ਨਹੀਂ, ਕੋਈ ਭਾਰ ਹੀ ਨਹੀਂ। ਜਦੋਂ ਕਿ ਦੁਨੀਆਦਾਰ ਜਿਹੜਾ, ਉਹ 100 ਦੁਨੀਆ ਦੀਆਂ ਬਖੇੜਿਆਂ 'ਚ ਫਸਿਆ ਹੁੰਦਾ ਹੈ। ਵੇਖੋ ਨਾ, ਕਿਸੇ ਦਾ ਹੱਕ ਵੀ ਖਾਧਾ ਤੇ ਉਹਦੇ ਕੋਲੋਂ ਵੀ ਡਰ ਖਤਰਾ ਤੇ ਫਿਰ ਰਹਿੰਦਾ ਨਾ। ਅੰਦਰੋਂ ਬੰਦਾ, ਜਿਹੜਾ ਬੰਦਾ ਸੱਚਾ ਤੇ ਸੁੱਚਾ ਹੋਵੇ, ਉਹ ਹੀ ਬਹਾਦਰ ਹੁੰਦਾ। ਤੇ ਜਿਹਨੇ ਕਿਸੇ ਨੂੰ ਤੰਗ ਕੀਤਾ ਹੋਵੇ, ਕਿਸੇ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੈ, ਦੁਨੀਆ ਖੱਟਣ ਦੇ ਵਾਸਤੇ ਕਿਸੇ ਦਾ ਮਾਲ ਕਬਜ਼ਾ ਕਰ ਗਿਆ, ਖੋ ਕੇ ਖਾ ਗਿਆ, ਤੇ ਵਾਰਿਸ ਸ਼ਾਹ ਉਜਾੜ ਕੇ ਵਸਦਿਆਂ ਨੂੰ ਫਿਰ ਆਪ ਸੁੱਖ ਦੇ ਨਾਲ ਫਿਰ ਵਸੀਏ ਕਿਉਂ? ਆਪ ਫਿਰ ਉਹ ਸੁਖੀ ਨਹੀਂ ਵਸ ਸਕਦਾ। ਸਦਾ ਸੁਖੀ ਨੇਕ ਬੰਦਾ ਹੀ ਵਸ ਸਕਦਾ, ਸਾਧ ਜਿਹੜਾ। ਸਦਾ ਦੀਵਾਲੀ ਸਾਧ ਦੀ ਤੇ ਅੱਠੇ ਪੈਰ ਬਸੰਤ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं चट में चल मेले नू चलिए